अच्छा जी 310 डॉक्टर साहब। हाँ जी 310 रब रब झूठ ना करे जे होवे रांझा ਤਾਂ ਮੈਂ ਚੌੜ ਹੋਈ ਮੈਨੂੰ ਪੱਟਿਆ ਸੂ ਇਹ ਹੁਣ ਹੀ ਕਹਿ ਰਹੀ ਹੈ नहीं मेहरबानी डॉक्टर साहब सॉरी 309 310 नहीं मेरा तो ख्याल मुट्ठी मुट्ठी एक yes 309 yeah मुट्ठी मुट्ठी एक गल ना कर अच्छा 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 ओहो अच्छा मैं लंबा बनता है आहो काफी लंबा बनता है मुट्ठी मुट्ठी एक गल ना करो भैना मैं ਤਾਂ ਸੁਣਦਿਆਂ ਹੀ ਮਰ ਗਈ ਜੇ ਨਹੀਂ ਇਹ ਹੀਰ ਕਹਿ ਰਹੀ ਹੈ ਕਿ ਇਹ ਜਿਹੜੀ ਦਬਾ ਕੇ ਦੁਹਾਈ ਜੇ ਦੁਹਾਈ ਇਹ ਜਿਵੇਂ ਜਿਹੜੀ ਦਵਾਈ ਤੁਸੀਂ ਦੇ ਰਹੀਆਂ ਨਾ ਉਹਦੇ ਜੋਗੀ ਦੀਆਂ ਇਹ ਗੱਲ ਨਾ ਕਰੋ ਮੈਨੂੰ ਤਾਂ ਜਦੋਂ ਸੁਣਿਆ ਉਦੋਂ ਦੀ ਮਰ ਗਈ ਹਾਂ ਮੈਂ ਤੁਸਾਂ ਇਹ ਜਦੋਕਣੀ ਗੱਲ ਟੋਰੀ ਖਲੀ ਤਲੀ ਹੀ ਮੈਂ ਲੈ ਗਈ ਜੇ ਨਹੀਂ ਤੁਸਾਂ ਇਹ ਜਦੋਕਣੀ ਦਾ ਮਤਲਬ ਜਦੋਂ ਜਿਸ ਵੇਲੇ ਗੱਲ ਟੋਰੀ ਦਾ ਮਤਲਬ ਹੁੰਦਾ ਸ਼ੁਰੂ ਕਰਨਾ ਟੋਰਨਾ ਖਲੀ ਤਲੀ ਹੀ ਮੈਂ ਰਹਿ ਗਈ ਮਤਲਬ ਮੈਂ ਸ਼ੌਕਡ ਹਾਂ ਖਲੀ ਤਲੀ ਰਹਿ ਜਾਣਾ ਹੁੰਦਾ ਸ਼ੌਕਡ ਹੋ ਜਾਣਾ ਗਏ ਟੁੱਟ ਸਤਰਾਨ ਤੇ ਅਕਲ ਡੁੱਬੀ ਮੇਰੀ ਦੁੱਖ ਕਲੇਜੜੇ ਪਈ ਜੇ ਨਹੀਂ ਗਏ ਟੁੱਟ ਸਤਰਾਨ ਮਤਲਬ ਹੋਸ਼ ਹਵਾਸ ਜਿਹੜੇ ਨੇ ਉਹ ਚਲੇ ਗਏ ਨੇ ਅਕਲ ਡੁੱਬ ਗਈ ਹੈ ਦੁੱਖ ਦਾ ਮਤਲਬ ਹੈ ਅੱਗ ਕਲੇਜੜੇ ਪਈ ਜੇ ਨਹੀਂ ਚੀਕੂ ਕੰਨ ਪੜਾਏ ਕਿ ਜੀ ਅੱਛਾ ਹੁਣ ਇਹ ਜਿਹੜਾ ਬੰਦ ਹੈ ਨਾ ਆਪਣਾ ਅਮਰਜੀਤ ਜੀ ਹੈਲੋ ਹਾਂਜੀ ਇਹ ਜਿਹੜਾ ਬੰਦ ਹੈ ਨਾ ਇਹਦੇ ਵਿੱਚ ਹੁਣ ਵਾਰਿਸ਼ਾ ਜਿਹੜਾ ਹੈ ਉਹ ਕਿਸੇ ਦੇ ਜੋਗ ਲੈਣ ਨੂੰ ਉਹ ਕਿੱਡਾ ਵੱਡੀ ਸੁਸਾਇਟੀ ਉਹਦੇ ਰਿਲੇਟਿਵਸ ਲਈ ਜਾਂ ਉਹਦੇ ਲਈ ਟ੍ਰੈਜੇਡੀ ਹੈ ਇਹ ਹੁਣ ਦੱਸ ਰਿਹਾ ਮਤਲਬ ਮੈਂ ਤੁਹਾਡੀ ਇਸ ਗੱਲ ਦਾ ਜਵਾਬ ਇਹ ਤੁਹਾਡੀ ਬਾਰਿਸ਼ਾ ਉਸ ਗੱਲ ਦਾ ਜਵਾਬ ਦੇ ਰਿਹਾ ਜਿਹੜਾ ਤੁਸੀਂ ਸਾਰੇ ਕਹਿੰਦੇ ਹੋ ਨਾ ਕਿ ਉਹਨੇ ਉਹ ਕਿਹਾ ਤੇ ਉਹ ਜੋਗੀ ਹੋ ਗਿਆ ਇਵੇਂ ਕਹਿੰਦੇ ਹੋ ਤੁਸੀਂ ਜੋਗੀ ਹੋ ਗਿਆ ਜਿਵੇਂ ਉਹਨੇ ਉੱਠ ਕੇ ਘੜੇ ਤੋਂ ਪਾਣੀ ਪੀ ਲਿਆ ਇਹਦੇ ਵਿੱਚ ਜਿਵੇਂ ਬਾਰਿਸ਼ਾ ਜਿਹੜਾ ਹੈ ਉਹ ਉਹਦੇ ਜੋਗੀ ਹੋਣ ਦੀ ਜਿਹੜੀ ਸਿਗਨੀਫੀਕੈਂਸ ਹੈ ਜਾਂ ਜਿਹੜੀ ਟ੍ਰੈਜੇਡੀ ਦੀ ਡੈਪਥ ਹੈ ਉਹਨੂੰ ਦੱਸ ਰਿਹਾ ਚੀਕੂ ਕੰਨ ਪੜਾਏ ਕਿ ਜਿਉਂਦਾ ਏ ਗੱਲਾਂ ਸੁਣਦਿਆਂ ਹੀ ਜਿੰਦ ਗਈ ਜੇ ਨਹੀਂ ਇਹ ਠੀਕ ਹੈ ਨਾ ਇਹ ਤੇ ਸਾਫ਼ ਹੀ ਹੈ ਹਾਂਜੀ ਗੱਲਾਂ ਸੁਣਦਿਆਂ ਹੀ ਜਿੰਦ ਗਈ ਉਹਦੀਆਂ ਗੱਲਾਂ ਸੁਣਦੇ ਮੇਰੀ ਤੇ ਜਾਨ ਨਿਕਲ ਗਈ ਹੈ ਰੋਵਾਂ ਜਦੋਂ ਸੁਣਿਆ ਉਸਦੇ ਦੁਖੜੇ ਨੂੰ ਮੁੱਠੀ ਮੀਟ ਕੇ ਮੈਂ ਬਹਿ ਗਈ ਜੇ ਨਹੀਂ ਉਹਦੇ ਦੁਖੜੇ ਨੂੰ ਜਦੋਂ ਮੈਂ ਸੁਣਿਆ ਤੇ ਮੈਂ ਮੁੱਠ ਮੀਟ ਕੇ ਬਹਿ ਜਾਣਾ ਹੁੰਦਾ ਮਤਲਬ ਯਾਨੀ ਜਦੋਂ ਕੁਝ ਵੀ ਤੁਹਾਨੂੰ ਫੀਲ ਨਾ ਹੋ ਰਿਹਾ ਚੁੱਪਚਾਪ ਹੋ ਕੇ like feeling numb ਮਤਲਬ ਗਮ ਦੇ ਨਾਲ ਚੁੱਪ ਕਰ ਜਾਂਦਾ ਜਿਵੇਂ ਬੰਦਾ ਮਿੱਸੋ ਭੰਨੇ ਦਾ ਨਾਂ ਜਾ ਲੈਂਦੀਆਂ ਹੋ ਜਿੰਦ ਸੁਣਦਿਆਂ ਹੀ ਲੁੜ ਗਈ ਜੇ ਨਹੀਂ ਮਿੱਸੋ ਭੰਨੇ ਜਿਹਦੀਆਂ ਮੁੱਛਾਂ ਨਵੀਆਂ ਫੁੱਟ ਰਹੀਆਂ ਹੁੰਦੀਆਂ ਨੇ ਦਾ ਨਾਂ ਜਦ ਲੈਂਦੀਆਂ ਹੋ ਉਹਦਾ ਜਦੋਂ ਤੁਸੀਂ ਨਾਂ ਲੈਂਦੀਆਂ ਹੋ ਜਿੰਦ ਸੁਣਦਿਆਂ ਹੀ ਲੁੜ ਗਈ ਜੇ ਨਹੀਂ ਤੇ ਮੇਰੀ ਉਹ ਨਾਲ ਹੀ ਮੇਰੀ ਜਿਹੜੀ ਜਾਨ ਹੈ ਉਹ ਲੁੜ ਗਈ ਹੈ ਮਤਲਬ ਉਹ ਵਹਿ ਗਈ ਹੈ ਕਿਵੇਂ ਵੇਖੀਏ ਉਸ ਮਸਤਾਨੜੇ ਨੂੰ ਜਿਸ ਦੀ ਤ੍ਰਿੰਜਣਾ ਵਿੱਚ ਪਿਓ ਪਈ ਹੈ ਨਹੀਂ ਉਹ ਉਸ ਮਸਤਾਨੇ ਨੂੰ ਕਿਵੇਂ ਵੇਖੀਏ ਜਿਹਦੀ
ਤ੍ਰਿੰਜਣਾ ਵਿੱਚ ਪਿਓ ਪਈ ਮਸ਼ਹੂਰੀ ਪਿਓ ਪਈ ਹੈ, ਮਤਲਬ ਮਸ਼ਹੂਰੀ ਜਿਹਦੀ ਹੋਈ ਹੈ। ਵੇਖਾਂ ਕਿਹੜੇ ਦੇਸ਼ ਦਾ ਇਹ ਜੋਗੀ, ਉਸ ਤੋਂ ਕੌਣ ਪਿਆਰੀ ਰੁੱਸ ਗਈ ਜੇ ਨੀ। ਇਹ ਤੇ ਸਾਫ਼ ਹੀ ਹੈ। ਇੱਕ ਪੋਸਤ ਦਤੂਰੜਾ ਭੰਗ ਪੀ ਕੇ ਮੌਤ ਉਸ ਨੇ ਮੁੱਲ ਕਿਉਂ ਲਈ ਹੈ ਨੀ। ਅੱਕ ਪੋਸਤ, ਅੱਕ ਵੀ ਤੁਹਾਨੂੰ ਪਤਾ ਨਾ ਬਹੁਤ ਕੌੜਾ ਉਹਦਾ ਪਾਣੀ ਹੁੰਦਾ ਹੈ। ਪੋਸਤ ਜਿਹੜਾ ਹੈ, ਅੱਕ ਪੋਸਤ ਧਤੂੜਾ ਹੈ, ਇਹ ਬੜੇ ਬਹੁਤ ਹੀ ਜ਼ਹਿਰੀਲੇ ਨਸ਼ੇ ਨੇ ਤਿੰਨੇ ਹੀ। ਭੰਗ ਪੀ ਕੇ ਇਹ ਜਿਹੜਾ ਅੱਕ ਹੈਗਾ ਉਹ ਵੀ ਨਸ਼ੇਦਾਰ ਚੀਜ਼ ਹੈ। ਹਾਂਜੀ, ਅੱਛਾ। ਭੰਗ ਪੀ ਕੇ ਮੌਤ ਉਸਨੇ ਮੁੱਲ ਕਿਉਂ ਲਈ ਜੇ ਨੀ, ਜਿਸ ਦਾ ਮਾਂ ਨਾ ਬਾਪ ਨਾ ਭੈਣ ਕੋਈ, ਕੌਣ ਕਰੇਗਾ ਉਸ ਦੀ ਸਹੀ ਜੇ ਨੀ। ਯਾਨੀ ਜਿਹਦਾ ਭੈਣ ਭਰਾ ਮਾਂ ਬਾਪ ਕੋਈ ਨਹੀਂ, ਉਹਦੀ ਤਰਫਦਾਰੀ ਕੌਣ ਕਰੇਗਾ। ਭਾਵੇਂ ਬੁਖੜਾ ਰਾਹ ਵਿੱਚ ਰਹੇ ਢੱਠਾ, ਕਿਸੇ ਖਬਰ ਨਾ ਉਸ ਦੀ ਲਈ ਜੇ ਨੀ। ਭਾਵੇਂ ਭੁੱਖਾ ਰਾਹ ਚ ਕਿਤੇ ਪਿਆਰ ਆਵੇ, ਕਿਸੇ ਨੇ ਉਹਦੀ ਖਬਰ ਲੈਣੀ ਹੈ। ਹਾਏ ਹਾਏ ਮੁੱਠੀ ਉਹਦੀ ਗੱਲ ਸੁਣ ਕੇ ਮੈਂ ਤਾਂ ਨਿਗੜੀ ਬੋੜ ਹੋ ਗਈ ਜੇ ਨੀ। ਉਹਦੀ ਗੱਲ ਸੁਣ ਕੇ ਮੈਂ ਤੇ ਡੂੰਗੀ ਡੁੱਬ ਗਈ ਹਾਂ। ਨਿਗੜੀ ਡੂੰਗੀ, ਬੁੜ ਜਾਣਾ, ਬੋੜਨਾ ਹੁੰਦਾ ਡੁੱਬਣਾ। ਨਹੀਂ ਰੱਬ ਦੇ ਗਜ਼ਬ ਤੋਂ ਲੋਕ ਡਰਦਾ, ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨੀ। ਵਾਹ ਵਾਹ। ਲੋਕੀ ਰੱਬ ਦੇ ਗਜ਼ਬ ਕੋਲੋਂ ਨਹੀਂ ਡਰਦੇ, ਜਿਹੜੀ ਮੱਥੇ ਤੇ ਲੇਖ ਦੀ ਯਾਨੀ ਕਿਸਮਤ ਦੀ ਲਕੀਰ ਹੁੰਦੀ ਹੈ, ਉਹ ਲਕੀਰ ਫਿਰ ਗਈ ਹੈ। ਇਹ ਦੇਖੋ ਮਿਸਰਾ ਆਪਣਾ ਅਮਰਜੀਤ ਜੀ, ਤੁਹਾਨੂੰ ਪਤਾ ਲੱਗੇ ਕਿ ਉਹ ਕਿੱਡੀ ਵੱਡੀ ਟ੍ਰੈਜਡੀ ਆ। ਜਿਸ ਦਾ ਚੰਨ ਪੁੱਤਰ ਸਵਾ ਲਾ ਬੈਠਾ, ਦਿੱਤਾ ਰੱਬ ਦਾ ਮਾਂ ਸਹਿ ਗਈ ਜੇ ਨੀ। ਵਾਹ ਵਾਹ। ਜਿਸ ਦੇ ਚੰਨ ਪੁੱਤਰ ਨੇ ਸਵਾਹ ਮੜ ਲਈ, ਉਹਦੀ ਮਾਂ ਜਿਹੜੀ ਆ ਉਹ ਤਾਂ ਸਿਰਫ ਉਹਨੂੰ ਰੱਬ ਦਾ ਕੀਤਾ ਸਮਝ ਕੇ ਤੇ ਬਹਿ ਗਈ ਹੋਏਗੀ। ਜਿਸ ਦੇ ਸੋਹਣੇ ਯਾਰ ਦੇ ਕੰਨ ਪਾਟੇ, ਉਹ ਤਾਂ ਨੱਢੜੀ ਚੌੜ ਹੋ ਗਈ ਜੇ ਨੀ। ਵਾਹ। ਠੀਕ ਹੈ ਜੀ, ਚੌੜ ਹੋ ਜਾਣਾ ਮਤਲਬ ਬਰਬਾਦ ਹੋ ਜਾਣਾ। ਬਰਬਾਦ। ਹਾਂਜੀ। ਵਾਰਿਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ, ਖਲਕ ਮਗਰ ਕਿਉਂ ਉਸ ਦੇ ਪਈ ਜੇ ਨੀ। ਠੀਕ ਹੈ ਜੀ। ਹਾਂਜੀ। ਅੱਛਾ ਡਾਕਟਰ ਸਾਹਿਬ, ਇਹ ਜਿਹੜੀਆਂ ਲਾਈਨਾਂ ਨੇ ਬੜੀਆਂ ਪਾਏਦਾਰ ਲਾਈਨਾਂ ਨੇ। ਮੈਨੂੰ ਐਂ ਲੱਗਦਾ ਕਿ ਇਹ ਔਰਤ ਦੇ ਪੁਆਇੰਟ ਆਫ ਵਿਊ ਦੇ ਨਾਲ ਯੋਗ ਨੂੰ ਦੇਖਿਆ ਗਿਆ ਕਿ ਔਰਤ ਤੋਂ ਕਿਵੇਂ ਸਹਿ ਗਈ, ਮਾਂ ਕਿਵੇਂ ਸਹਿ ਗਈ। ਜਿਹੜੇ ਜੋਗੀ ਬਣ ਗਏ ਨੇ, ਜੋਗੀਆਂ ਦਾ ਤੇ ਔਰਤ ਦਾ ਰਿਲੇਸ਼ਨ ਇਹ ਥੋੜਾ ਜਿਹਾ ਦਿਖਾਉਣ ਦੀ ਕੋਸ਼ਿਸ਼ ਹੋਈ ਹੈ। ਨਹੀਂ, ਮੇਰਾ ਖਿਆਲ ਹੈ ਕਿ ਇੱਥੇ ਵਾਰਿਸ ਸ਼ਾਹ ਜਿਹੜਾ ਰਾਂਝੇ ਦਾ ਜੋਗੀ ਬਣਨ ਦਾ ਜਿਹੜਾ ਜੋਗੀ ਬਣਨਾ ਜਿਹੜਾ ਹੈ, ਉਹਦੀ ਸਿਗਨੀਫੀਕੈਂਸ ਤੁਹਾਨੂੰ ਦੱਸ ਰਿਹਾ ਹੈ। But this is from his point of view. Yes. So is there regret? Like, is she feeling regret or not? ਅਜੇ ਹੀਰ ਨੂੰ ਪਤਾ ਨਹੀਂ ਹੈ ਕਿ ਉਹ ਰਾਂਝਾ ਹੈ। Oh ਲੇਕਿਨ yeah, ਅਗਰ sorry, I ਤੁਸੀਂ forgot. ਲੇਕਿਨ ਅਗਰ ਤੁਸੀਂ ਇਹ ਸਮਝੋ ਕਿ ਉਹ ਐਜ਼ ਐਨ ਓਬਜ਼ਰਵਰ, ਕਿ ਤੁਸੀਂ ਉਹਨੂੰ ਸਮਝੋ ਕਿ ਐਜ਼ ਐਨ ਓਬਜ਼ਰਵਰ ਹੀਰ ਜਿਹੜੀ ਹੈ, ਉਹ ਇੱਕ ਜਵਾਨ ਬੰਦੇ ਦਾ ਜੋਗੀ ਹੋ ਜਾਣਾ ਦੀ ਜਿਹੜੀ ਟ੍ਰੈਜਡੀ ਹੈ, ਉਹਨੂੰ ਉਹ ਦੱਸ ਰਹੀ ਹੈ। Okay. दो फर्क रवैये पता लगने पे ना डॉक्टर साहब, वो अयाली जदू उसकी तकिया ते उसकी जोगी ना उसना वो आखे उसकी ख्याल आया कि ये जेड़ा जोगी है ये मक्कर मारना पिया है, ये जेड़ा किया के अपना इश्क नहीं हासिल करी सका ते इस जोग चाई कीदा।
ਤੇ ਇਹ ਵਾਲਾ ਜਿਹੜਾ ਐਟੀਟਿਊਡ ਆ ਇਹ ਆ ਜ਼ਿਆਦਾ ਸੈਂਸਿਟਿਵ ਆ ਉਸकी ਸਮਝ ਅਸ਼ਰੀ ਪੀ ਕੇ ਜਿਹੜਾ ਜੋਗੀ ਆ ਉਹ ਆਪਣਾ ਦਿਲ ਮਾਰੀ ਕਿੰਨਾ ਦੋ ਬਿਲਕੁਲ ਫਰਕ ਐਟੀਟਿਊਡ ਰਵਈਏ ਤੁਸਾਂ ਕੀ ਪਤਾ ਲੱਗਣੇ ਪਏ ਇਹ 5-7 ਸਫੇ ਅੰਦਰ ਅੰਦਰ। ਹਾਂ ਉਹ ਮਤਲਬ ਵਾਰਿਸ ਦਾ ਜਿਹੜਾ ਹੈ ਉਹ ਤੁਹਾਨੂੰ ਸੁਸਾਇਟੀ ਦੇ ਮੁxtਲਿਫ ਸੈਕਸ਼ਨ ਜਿਹੜੇ ਨੇ ਉਹਨਾਂ ਵਿੱਚ ਕਿਸੇ ਦੇ ਜੋਈ ਹੋਣ ਦਾ ਕੀ ਮਤਲਬ ਲਿਆ ਜਾਂਦਾ ਹੈ ਇਹ ਤੁਹਾਨੂੰ ਦੱਸ ਰਿਹਾ ਹੈ। ਵਾਹ। ਅੱਛਾ ਜੀ, ਅਗਲਾ ਬਣ ਜੀ। ਰੱਬ ਝੂਠ ਨਾ ਕਰੇ ਜੇ ਹੋਵੇ ਰਾਂਝਾ ਤਾਂ ਮੈਂ ਚੌੜ ਹੋਈ ਮੈਨੂੰ ਪੱਟਿਆ ਸੂ। ਰੱਬ ਝੂਠ ਨਾ ਕਰੇ ਜੇ ਇਹ ਰਾਂਝਾ ਹੈ ਫੇਰ ਤੇ ਮੈਂ ਬਰਬਾਦ ਹੋ ਗਈ ਹਾਂ, ਮੈਨੂੰ ਪੱਟਿਆ ਸੂ, ਇਹਨੂੰ ਪੁੱਟ ਦਿੱਤਾ ਹੈ। ਅੱਗੇ ਅੱਗ ਫਰਾਕ ਦੀ ਸਾੜ ਸੁੱਟੀ ਸੜੀ ਬਲੀ ਨੂੰ ਮੋੜ ਕੇ ਫੱਟਿਆ ਸੂ। ਪਹਿਲੇ ਅੱਗ ਫਰਾਕ ਦੇ ਨਾਲ ਫਰਾਕ ਦੀ ਅੱਗ ਨਾਲ ਸੜੀ ਹੋਈ ਸਾਂ, ਹੁਣ ਦੁਬਾਰਾ ਮੈਨੂੰ ਸੜੀ ਬਲੀ ਮੈਂ ਸੜ ਬਾਲ ਗਈ ਸਾਂ ਤੇ ਫਿਰ ਦੁਬਾਰਾ ਮੈਨੂੰ ਜ਼ਖਮੀ ਕੀਤਾ ਗਿਆ, ਫੱਟਿਆ ਸੂ। ਨਾਲੇ ਰੰਨ ਗਈ ਨਾਲੇ ਕੰਨ ਪਾਟੇ ਆਖ ਇਸ਼ਕ ਸੀ ਨਫਾ ਕੀ ਖੱਟਿਆ ਸੂ। ਮਤਲਬ ਹੀਰ ਰਾਂਝੇ ਦੇ ਬਾਰੇ ਚ ਕਹੀ ਹੈ ਕਿ ਕਹਿ ਰਹੀ ਹੈ ਕਿ ਉਹਦੇ ਰੰਨ ਵੀ ਗਈ ਤੇ ਕੰਨ ਵੀ ਪਾਟ ਗਏ ਤੇ ਇਸ਼ਕ ਵਿੱਚੋਂ ਕੀ ਨਫਾ ਮਿਲਿਆ। ਮੇਰੇ ਵਾਸਤੇ ਦੁਖੜੇ ਫਿਰੇ ਜਰਦਾ ਲੋਹਾ ਤਾ ਜੀਬੇ ਨਾਲ ਚੱਟਿਆ ਸੀ। ਮੇਰੇ ਵਾਸਤੇ ਇਹ ਸਾਰੇ ਦੁੱਖ ਜਿਹੜੇ ਨਾ ਮੇਰੇ ਵਾਸਤੇ ਚੱਲਦਾ ਫਿਰਦਾ ਹੈ ਤੇ ਲੋਹਾ ਤਾ ਜੀਬੇ ਨਾਲ ਚੱਟਿਆ ਸੀ। ਤੇ ਲੋਹਾ ਜਿਹੜਾ ਹੈ ਉਹਨੂੰ ਹਾਟ ਕਰਕੇ ਤਾ ਦੇ ਕੇ ਗਰਮ ਕਰਕੇ ਤੇ ਜ਼ੁਬਾਨ ਦੇ ਉੱਤੇ ਰੱਖਣ ਵਾਲੀ ਗੱਲ ਹੈ। ਇਹ ਤਾਂ ਕਮਾਲ ਦੀ ਸਿਮਲੀ ਵੈਸੇ ਦੇਖੋ। ਹਾਂਜੀ, ਬੁੱਕਲ ਵਿੱਚ ਚੋਰੀ ਚੋਰੀ ਹੀਰ ਰੋਵੇ ਘੜਾ ਨੀਰ ਦਾ ਚਾਹ ਪਲਟਿਆ ਸੂ। ਨੀਰ ਪਾਣੀ ਮਤਲਬ ਅਥਰੂਆਂ ਦਾ ਘੜਾ ਵਗ ਰਿਹਾ ਉਹਦਾ। ਹੋਇਆ ਚਾਕ ਪਿੰਡੇ ਮਲੀ ਖਾਕ ਰਾਂਝੇ ਲਾ ਨੰਗ ਨਾਮੂਸ ਨੂੰ ਸੱਟਿਆ ਸੀ। ਰਾਂਝਾ ਜਿਹੜਾ ਹੈ ਉਹ ਪਹਿਲੇ ਚਾਕ ਬਣਿਆ, ਹੁਣ ਉਹਨੇ ਪਿੰਡੇ ਸਵਾਹ ਖਾਕ ਮਲ ਕੇ ਮਿੱਟੀ ਮਲ ਕੇ ਤੇ ਨੰਗ ਨਾਮੂਸ ਇੱਜ਼ਤ ਵਕਾਰ ਤੁਹਾਡਾ ਆਨਰ ਸਾਰੇ ਆਨਰ ਜਿਹੜੇ ਨੇ ਉਹਨੇ ਗਿਵ ਅਪ ਕਰ ਦਿੱਤੇ ਨੇ। ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ ਜਫਾ ਜਾਲ ਕੀ ਖੱਟਿਆ ਵਟਿਆ ਸੀ। ਬਣੀ ਦਾ ਮਤਲਬ ਹੈ ਕਾਰੋਬਾਰ। ਵਾਰਿਸ ਸ਼ਾਹ ਇਸ ਇਸ਼ਕ ਦੇ ਕਾਰੋਬਾਰ ਵਿੱਚ ਜਫਾ ਜਾਲ ਮਤਲਬ ਮੁਸੀਬਤਾਂ ਝੱਲ ਕੇ ਤੇ ਕੀ ਹਾਸਲ ਕੀ ਹੋਇਆ। ਬਹੁਤ ਵਧੀਆ ਡਾਕਟਰ ਸਾਹਿਬ। ਮੈਂ ਉੱਪਰਲੀ ਲਾਈਨ ਦੇਖ ਰਿਹਾ ਸੀਗਾ ਕਿ ਨਾਲੇ ਰਨ ਗਈ ਤੇ ਨਾਲੇ ਕੰਨ ਪਾਟੇ। ਮੇਰਾ ਮਤਲਬ ਕਿ ਇੱਕ ਤਾਂ ਆਪਣੀ ਰਨ ਗਵਾ ਬੈਠਾ, ਦੂਸਰਾ ਦੁਨੀਆ ਕੰਨ ਪਾਟੇ ਵੀ ਦੁਨੀਆ ਨੂੰ ਛੱਡ ਕੇ ਇਸ਼ਕ ਦੇ ਕੀ ਨਫਾ ਖੱਟਿਆ ਸੂ। ਬਿਲਕੁਲ ਬਿਲਕੁਲ। ਅੱਛਾ, ਅਗਲਾ ਬਾਣ ਜੀ। ਗੱਲੀ ਲਾਈ ਕੇ ਕਿਵੇਂ ਲਿਆਓ ਉਸਨੂੰ ਰਲ ਪੁੱਛੀਏ ਕਿਹੜੇ ਥਾਂ ਦਾ ਈ। ਇਹ ਹੁਣ ਹੀਰ ਕੁੜੀਆਂ ਨੂੰ ਕਹਿ ਰਹੀ ਹੈ ਕਿ ਗੱਲੀ ਉਹਨੂੰ ਗੱਲਾਂ ਵਿੱਚ ਲਾ ਕੇ ਅੰਗੇਜ ਕਰਕੇ ਲਿਆਓ ਤੇ ਪੁੱਛੀਏ ਕਿਹੜੇ ਥਾਂ ਦਾ ਹੈ। ਛੇ ਲਾਈ ਕੇ ਦੇਸ਼ ਵਿੱਚ ਫਿਰੇ ਭੌਂਦਾ, ਮਿੱਟੀ ਮਲ ਕੇ ਆਪਣੇ ਜਿਸਮ ਤੇ ਦੇਸ਼ ਵਿੱਚ ਹੁੰਦਾ ਫਿਰਦਾ ਅਤੇ ਨਾਂ ਦਾ ਕੌਣ ਕਹਾਮਦਾ ਈ। ਵੇਖਾਂ ਕਿਹੜੇ ਦੇਸ਼ ਦਾ ਚੌਧਰੀ ਹੈ ਅਤੇ ਜ਼ਾਤ ਦਾ ਕੌਣ ਸਦਾਮਦਾ ਈ। ਵੇਖਾਂ ਰੋਹੀਓਂ ਮਾਝਿਓਂ ਤਪਿਓਂ ਹੈ ਰਾਵੀ ਵਿਆਹ ਦਾ ਇੱਕੇ ਚਨਾਉਂਦਾ ਈ। ਅੱਛਾ, ਜਿਹੜੀ ਰੋਹੀ ਹੈ, ਰੋਹੀ ਜਿਹੜੀ ਹੈ ਉਹ ਵੈਸਟਰਨ ਪੰਜਾਬ ਨੂੰ ਕਹਿੰਦੇ ਨੇ, ਜਿਹਦੇ ਵਿੱਚ ਬਹਾਵਲਪੁਰ ਚੁਗਲਸਤਾਨ ਤੇ ਮਾਝਾ ਜਿਹੜਾ ਹੈ ਉਹ ਲਾਹੌਰ ਅੰਮ੍ਰਿਤਸਰ ਤੇ ਗੁਰਦਾਸਪੁਰ ਦਾ ਇਲਾਕਾ ਜਿਹੜਾ ਹੈ ਇਹਨੂੰ ਮਾਝਾ ਕਹਿੰਦੇ ਨੇ। ਤੇ ਤੱਪੇ ਦਾ ਇਲਾਕਾ ਜਿਹੜਾ
ਸਤਲੁਜ ਰਿਵਰ ਤੇ ਰਾਵੀ ਦੇ ਦਰਮਿਆਨ ਹੈ, ਉਹ ਤੱਪਾ ਹੈ। ਵੇਖਾਂ ਰੋਹੀਓ ਮਾਝਿਓ ਤੱਪਿਓ ਹੈ ਰਾਵੀ ਵਿਆਹ, ਇਹ ਰਾਵੀ ਦਰਿਆ ਤੇ ਦਾ ਰਹਿਣ ਵਾਲਾ ਹੈ। ਵਿਆਹ ਜਿਹੜਾ ਨਾ ਇਹ ਬਿਆਸ ਹੈ, ਜਿਹੜਾ ਬਿਆਸ ਰਿਵਰ ਹੈ ਨਾ, ਇਹਨੂੰ ਵਿਆਹ ਕਹਿੰਦੇ ਨੇ। ਇਹ ਪਾਕਿਸਤਾਨ ਚ ਹੁਣ ਨਹੀਂ ਵਗਦਾ, ਇਹ ਹਿੰਦੁਸਤਾਨ ਚ ਹੀ ਹੁਣ ਮੁੱਕ ਜਾਂਦਾ ਹੈ। ਤੇ ਇਹਦਾ ਜਿਹੜਾ ਹਾਂਜੀ, ਸਾਡੇ ਇੱਥੇ ਲਿਖਿਆ ਹੀ ਬਿਆਸ ਹੈ ਕਿ ਰਾਵੀ ਬਿਆਸ ਤਾਂ ਇੱਕੋ ਚ ਨਾਦ ਆਈ। ਨਹੀਂ, ਇੱਥੇ ਵਿਆਹ ਹੈਗਾ। ਉਦੋਂ ਜਦੋਂ ਵਾਰਿਸ ਸ਼ਾਹ ਸੀ ਉਦੋਂ ਤੇ ਵਿਆਹ ਦਰਿਆ ਸੀ ਨਾ ਪੂਰਾ। ਸਾਡੇ ਪਿੰਡ ਤੋਂ ਇਹ ਕੋਈ 4-5 ਮੀਲ ਦੂਰ ਹੈ ਵਿਆਹ। ਫਿਰੇ ਤਿੰਜਣਾ ਦੇ ਵਿੱਚ ਖਾਰ ਹੁੰਦਾ, ਵਿੱਚ ਵਿਹੜਿਆਂ ਫੇਰੀਆਂ ਪਾਉਂਦਾ ਈ। ਤ੍ਰਿੰਜਣਾ ਦੇ ਵਿੱਚ ਜਿੱਥੇ ਕੁੜੀਆਂ ਦੇ ਇਕੱਠ ਹੁੰਦੇ ਨੇ, ਉਹਨਾਂ ਵਿੱਚ ਖਾਰ ਹੁੰਦਾ ਫਿਰਦਾ ਹੈ। ਵਾਰਿਸ ਸ਼ਾਹ ਮਰੁੱਤੂ, ਇਹ ਕਾਸ ਦਾ ਹੀ। ਮਰੁੱਤੂ ਦਾ ਮਤਲਬ ਹੈ ਮੌਤ ਦਾ ਫਰਿਸ਼ਤਾ, ਕੋਈ ਇਸ ਦਾ ਅੰਤ ਨਾ ਪਾਉਂਦਾ ਈ। ਇਹਦੀ ਅਖੀਰ ਜਿਹੜੀ ਹੈ, ਉਹਦੀ ਅਖੀਰ ਦਾ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਇਹ ਕੀ ਸ਼ੈ ਹੈਗੀ ਹੈ। ਡਾਕਟਰ ਸਾਹਿਬ, ਇਹ ਸੌਰੀ ਜਿਹੜੇ 4-5 ਇਲਾਕੇ ਤੁਸਾਂ ਦੱਸੇ, ਮੈਂ ਜ਼ਰਾ ਇੱਕ ਵਾਰੀ ਫਿਰ ਰਿਕਾਊਂਟ ਕਰੀ ਕਿ ਨਾ, ਇਹ ਰੋਈ ਤੁਸਾਂ ਬਾਵਲਪੁਰ ਤੇ ਜਿਹੜਾ ਸਾਊਥ ਪੰਜਾਬ ਆ ਉਹ ਰੋਈ ਆ ਨਾ। ਹਾਂਜੀ, ਸਮਝ ਗਈ। ਤੇ ਮਾਝਾ ਜਿਹੜਾ ਹੈ ਉਹ ਲਾਹੌਰ, ਜਲੰਧਰ, ਅੰਮ੍ਰਿਤਸਰ ਦਾ ਇਲਾਕਾ ਜਿਹੜਾ ਹੈ ਉਹ ਮਾਝਾ ਹੈ ਜੀ। ਤੇ ਟੱਪੂ ਕੇ ਇੱਥੇ ਮਾੜੇ ਕੋਲ ਤੱਪਾ ਹਾਂ, ਤੱਪਾ ਜਿਹੜਾ ਹੈ ਇਹ ਰਾਵੀ ਤੇ ਬਿਆਸ ਦੇ ਦਰਮਿਆਨ ਜਿਹੜੀ ਜਗ੍ਹਾ ਹੈ। ਰਾਵੀ ਤੇ ਬਿਆਸ ਦੇ ਕੋਈ ਸ਼ਹਿਰ ਦੱਸੋ ਇਸ ਨਾਲ। ਹਾਂਜੀ, ਸ਼ਹਿਰ ਕਿਹੜਾ ਬਣ ਕੋਈ? ਇਹ ਅੰਮ੍ਰਿਤਸਰ ਹੀ ਹੋ ਗਿਆ ਵਿੱਚ। ਨਹੀਂ, ਇਹ ਤੇ ਤਕਰੀਬਨ ਸਾਰੇ ਕਵਰ ਹੋ ਗਏ ਨਾ ਜੀ। ਪਰ ਡਾਕਟਰ ਸਾਹਿਬ, ਜਿਹੜਾ ਮਾਲਵਾ ਹੈ ਉਹ ਕੀ ਸ਼ੈ ਹੈ? ਉਹ ਮਤਲਬ ਬੰਦਾ ਤੁਸਾਂ ਮਲੂਹਾ ਜਾਂ ਮਾਲਵਾ ਇਹ ਲਫ਼ਜ਼ ਵੀ ਇਸਤੇਮਾਲ ਹੋਣਾ। ਸੌਰੀ, ਮਿਕੀ ਇਤਨਾ ਪਤਾ ਨਹੀਂ, ਇਸ ਵਾਸਤੇ ਪੁੱਛਣੀ ਪਿਆ। ਨਹੀਂ, ਮਾਲਵਾ ਜਿਹੜਾ ਉਹ ਤੇ ਵੱਖਰਾ ਇੱਕ ਜ਼ਿਲ੍ਹਾ ਹੈ ਨਾ। ਅੱਛਾ, ਠੀਕ। ਸਾਡੇ ਕਹਿੰਦੇ ਨੇ ਮਾਲਵੇ ਦਾ ਇਲਾਕਾ ਜਿਹੜਾ ਨਾ, ਸਤਲੁਜ ਰਿਵਰ ਆ ਜਿਹੜਾ, ਉਹਦੇ ਈਸਟ ਦਾ ਜਿਹੜਾ ਹੈਗਾ, ਲੁਧਿਆਣਾ ਵਗੈਰਾ, ਪਟਿਆਲਾ ਵਗੈਰਾ, ਉਹ ਮਾਲਵੇ ਦਾ ਇਲਾਕਾ। ਉਹਨੂੰ ਮਾਲਵੀ ਵੀ ਕਹਿੰਦੇ ਨੇ। ਇਹ ਜਿਹੜੇ ਨਾ, ਇਹ ਮਾਝਾ ਤੇ ਰੂਈ ਤੇ ਤੱਪਾ, ਇਹ ਸਾਰੇ ਜਿਹੜੇ ਨੇ, ਇਹਨਾਂ ਦੇ ਜਿਹੜੇ ਲਹਿਜੇ ਨੇ ਪੰਜਾਬੀ ਦੇ, ਉਹ ਵੱਖ-ਵੱਖ ਨੇ। ਠੀਕ। ਤੇ ਬਹੁਤਾ ਜਿਹੜਾ ਪੰਜਾਬੀ ਲਿਟਰੇਚਰ ਹੈ ਉਹ ਮਾਝੇ ਦੀ ਜ਼ੁਬਾਨ ਵਿੱਚ ਲਿਖਿਆ ਗਿਆ। ਮਾਝਾ ਸਭ ਤੋਂ ਪਹਿਲਾਂ ਪਛਾਣਿਆ ਵੀ ਗਸ਼ਾ ਨਾ, ਕੋਈ ਬੋਲਣਾ ਹੋਵੇ ਤੇ ਫੌਰਨ ਪਛਾਣਿਆ ਗਸ਼ਾ ਕਿ ਇਹ ਮਾਝਾ ਬੋਲਣਾ ਪਿਆ, ਮਾਝਾ। ਹਾਂਜੀ। Sorry, can I ask the stupid question? Rui, the word Rui, is that linked to cotton? Rohi. Okay, I thought it was cotton. Okay, ठीक. Rohi. Thank you. ਡਾਕਟਰ ਸਾਹਿਬ, ਇੱਕ ਹੋਰ ਇਨਫੋਰਮੇਸ਼ਨ ਹੈ, ਪਤਾ ਨਹੀਂ ਕਿੱਥੋਂ ਤੱਕ ਕਰੈਕਟ ਹੈ, ਕਿ ਇਹ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਜਿਹੜੇ ਡਿਵਾਈਡ ਹੋਏ ਨੇ, ਉਹ ਦੱਸਦੇ ਨੇ ਕਿ ਜਿਹੜਾ ਅਕਬਰ ਦਾ ਸੀ ਨਾ ਰੈਵਨਿਊ ਕਲੈਕਸ਼ਨ, ਟੋਡਰਮਲ ਵਗੈਰਾ, ਜਿਹੜਾ ਉਸ ਜ਼ਮਾਨੇ ਵਿੱਚ ਇਹਨਾਂ ਨੂੰ ਆਇਡੈਂਟੀਫਾਈ ਕਰਕੇ ਅਲੱਗ-ਅਲੱਗ ਰੈਵਨਿਊ ਕਲੈਕਸ਼ਨ ਦੇ ਲਈ ਇਹ ਏਰੀਆਜ਼ ਡਿਵਾਈਡ ਹੋਏ ਸੀ। ਨਹੀਂ, ਲੇਕਿਨ ਇਹ ਜਿਹੜੇ ਮੇਰਾ ਖਿਆਲ ਹੈ, ਇਹ ਜਿਹੜੇ ਨਾਂ ਨੇ ਨਾ, ਮਾਝਾ ਤੇ ਰੂਈ, ਇਹ ਮੇਰੇ ਖਿਆਲ ਇਸ ਤੋਂ ਪੁਰਾਣੇ ਨਾਂ। ਅੱਛਾ, ਠੀਕ ਹੈ। ਮੇਰੇ ਖਿਆਲ ਉਹਨਾਂ ਨੇ ਯੂਜ਼ ਕੀਤੀ ਹੈ ਬਾਉਂਡਰੀਜ਼ ਇਸ ਮਾਮਲੇ ਲਈ। ਮਤਲਬ ਇਹ ਹੈ ਕਿ ਉਹ ਜਿਹੜੀ ਐਗਜ਼ਿਸਟਿੰਗ ਜੋ ਘੁੰਮਦੇ ਸਨ, ਉਹ ਉਹਨਾਂ ਨੇ ਲਿਖ ਦਿੱਤੇ। ਠੀਕ ਹੈ। ਚਲੋ ਜੀ, ਅਗਲਾ ਬੰਦ ਕਿੱਥੇ ਗਿਆ? ਇੱਕ ਤੇ
ਇੱਕ ਤੇ ਇਹ ਵੀ ਬੜਾ ਮੁਸੀਬਤ ਹੈ। 312 ਕਰ- ਡਾਕਟਰ ਸਾਹਿਬ ਐਂਡ ਜੋਗੀ ਨੂੰ ਕਾਹਦੇ ਤੋਂ ਪੜ੍ਹ ਰਹੇ ਹੋ ਤੁਸੀਂ, ਕਿਤਾਬ ਤੋਂ ਕਿ ਆਪਣੇ ਸਕਰੀਨ ਤੋਂ? ਸਕਰੀਨ ਤੋਂ ਪੜ੍ਹ ਰਹੇ ਆ ਨਾ ਹਮ, ਯਾਰ, ਇਹ ਕਿੱਥੇ ਗਿਆ? ਸਕਰੀਨ ਦੀ ਇਹੀ ਗੱਲ ਹੈ ਜੀ, ਗਲਤ ਉਂਗਲੀ ਲੱਗ ਗਈ ਨਾ ਸਾਰੇ ਦੇ ਸਾਰੀ ਉਸਵਾ ਹੋ ਜਾਂਦੀ ਹਰ ਚੀਜ਼। ਹਾਂ ਲਓ ਜੀ, ਲੈਣ ਜੋਗੀ ਨੂੰ ਆਈਆਂ ਦੁੰਬਲਾ ਹੋ, ਚਲੋ ਗੱਲ ਬਣਾ ਸਵਾਰੀਏ ਨਹੀਂ। ਕੁੜੀਆਂ ਜਿਹੜੀਆਂ ਨੇ ਉਹ ਦੁੰਬਲਾ ਹੋ, ਯਾਨੀ ਗਰੁੱਪ ਬਣਾ ਕੇ ਤੇ ਉਹ ਆਈਆਂ ਨੇ ਤੇ ਉਹ ਕਹਿੰਦੀਆਂ ਨੇ ਚਲੋ ਚੱਲ ਕੇ ਕੋਈ ਗੱਲਾਂ ਦਾ ਚੱਕਰ ਚਲਾਈਏ ਇਹਦੇ ਨਾਲ। ਸਭੇ ਬੋਲੀਆਂ ਜਾ ਨਮਸਕਾਰ ਜੋਗੀ, ਕਿਉਂ ਨਹੀਂ ਸਾਈਂ ਸਵਾਰੀਏ ਪਿਆਰੀਏ ਨਹੀਂ। ਸਭੇ ਜਾ ਕੇ ਉਹਨਾਂ ਨੇ ਜੋਗੀ ਨੂੰ ਨਮਸਕਾਰ ਕੀਤੀ ਹੈ ਤੇ ਉਹ ਆਪਣਾ ਜੋਗੀ ਜਿਹੜਾ ਉਹ ਕਹਿੰਦਾ ਕਿਉਂ ਨਹੀਂ ਸਾਈਂ ਸਵਾਰੀਏ ਪਿਆਰੀਏ ਨਹੀਂ। ਸਾਈਂ ਸਵਾਰੀਏ ਮਤਲਬ ਮਾਲਕ, ਤੇਰੇ ਮਾਲਕ ਨੇ ਜਾਂ ਤੇਰੇ ਖਾਮਦ ਨੇ ਤੈਨੂੰ ਬਿਊਟੀਫਾਈ ਕੀਤਾ ਹੈ। ਵੱਡੀ ਮਹਿਰ ਹੋਈ ਇਸ ਦੇਸ ਉੱਤੇ, ਵਿਹੜੇ ਹੀਰ ਦੇ ਨੂੰ ਚਲੋ ਤਾਰੀਏ ਨਹੀਂ। ਇਹ ਕੁੜੀਆਂ ਕਹਿੰਦੀਆਂ ਨੇ ਕਿ ਇਸ ਤੁਹਾਡੇ ਆਉਣ ਨਾਲ ਇਸ ਦੇਸ਼ ਦੇ ਉੱਤੇ ਬੜੀ ਮਿਹਰਬਾਨੀ ਹੋਈ ਹੈ ਤੇ ਚਲੋ ਹੁਣ ਹੀਰ ਦਾ ਵਿਹੜਾ ਜਿਹੜਾ ਹੈ ਉਹਦੇ ਵਿੱਚ ਜਾ ਕੇ ਚਲੋ ਤਾਰੀਏ ਨਹੀਂ। ਤਾਰੀਏ ਦਾ ਮਤਲਬ ਹੈ ਬਲੈਸ ਕਰੀਏ, ਉਹਨੂੰ ਫਰੋਟੀਸ਼ੀਅਸ ਬਣਾਈਏ। ਨਗਰ ਮੰਗ ਅਤੀਤ ਨੇ ਅਜੇ ਖਾਣਾ, ਬਾਤਾਂ ਸ਼ੌਕ ਦੀਆਂ ਚਾਹ ਵਸਾਰੀਏ ਨਹੀਂ। ਤੇ ਰਾਂਝਾ ਕਹਿੰਦਾ ਨਗਰ ਮੰਗ ਅਤੀਤ, ਅਤੀਤ ਦਾ ਵੈਸੇ ਤਾਂ ਮਤਲਬ ਹੁੰਦਾ ਹੈ ਬਹੁਤ ਹੀ ਯਾਨੀ ਬਹੁਤ ਹੀ ਪੁਰਾਣਾ ਮੁੱਢ ਦੀ ਤਾਰੀਖ, ਯਾਨੀ ਤਾਰੀਖ ਦਾ ਮੁੱਢ। ਲੇਕਿਨ ਇਹ ਹੈ ਕਿ ਜਿਹੜੇ ਜੋਗੀ ਨੇ ਉਹ ਵੀ ਆਪਣੇ ਆਪ ਨੂੰ ਅਤੀਤ ਕਹਾਉਂਦੇ ਨੇ, ਕਿਉਂਕਿ ਉਹ ਸਮਝਦੇ ਨੇ ਉਹਨਾਂ ਤੋਂ ਤਾਰੀਖ ਇਨਸਾਨ ਦੀ ਸ਼ੁਰੂ ਹੋਈ ਹੈ। ਨਗਰ ਮੰਗ ਅਤੀਤ ਨੇ ਅਜੇ ਖਾਣਾ, ਅਤੀਤ ਨੇ ਅਜੇ ਪਿੰਡ ਵਿੱਚੋਂ ਮੰਗ ਕੇ ਤੇ ਖਾਣਾ ਹੈ। ਬਾਤਾਂ ਸ਼ੌਕ ਦੀਆਂ ਚਾਹ ਵਸਾਰੀਏ ਨਹੀਂ। ਤੇ ਇਹ ਜਿਹੜੀਆਂ ਇਹ ਸ਼ੌਕ ਦੀਆਂ ਗੱਲਾਂ ਨੇ ਨਾ, ਇਹ ਭੁੱਲ ਜਾਈਏ। ਅਜੇ ਤੇ ਅਸੀਂ ਰੋਟੀ ਮੰਗ ਕੇ ਖਾਣੀ ਹੈ। ਮੇਲੇ ਕੁੰਭ ਦੇ ਹਮੀ ਅਤੀਤ ਚੱਲੇ। ਕੁੰਭ ਦਾ ਮੇਲਾ ਜਿਹੜਾ ਹੈ ਉਹ ਦੁਆਰ ਤੇ ਇਲਾਹਾਬਾਦ ਦੇ ਵਿੱਚ 12 ਸਾਲਾਂ ਵਿੱਚ ਇੱਕ ਵਾਰੀ ਲੱਗਦਾ ਹੈ ਮੇਲਾ ਕੁੰਭ ਦਾ। ਮੇਲੇ ਕੁੰਭ ਦੇ ਹਮੀ ਅਤੀਤ ਚੱਲੇ। ਅਸੀਂ ਜੋਗੀ ਜਿਹੜੇ ਕੁੰਭ ਦੇ ਮੇਲੇ ਜਾ ਰਹੇ ਹਾਂ। ਨਗਰ ਜਾਈ ਕੇ ਭੀਖ ਚਤਾਰੀਏ ਨਹੀਂ। ਤੇ ਆਬਾਦੀ ਵਿੱਚ ਜਾ ਕੇ ਤੇ ਆਪਣਾ ਭੀਖ ਦਾ ਇੱਥੇ ਭੇਖ ਹੈ, ਮਤਲਬ ਭੇਸ ਜਿਹੜਾ ਨਾ ਉਹ ਆਪਣਾ ਵਿਖਾਈਏ। ਬਾਰਿਸ਼ਾਂ ਤੁਮੀ ਘਰੋਂ ਖਾ ਆਈਆਂ, ਨਾਲ ਚਾਵਲਾਂ ਲਓ ਗੁਟਕਾਰੀਏ ਨਹੀਂ। ਤੇ ਤੁਸੀਂ ਤੇ ਘਰੋਂ ਖਾ ਕੇ ਆ ਗਈਆਂ ਹੋ ਤੇ ਹੁਣ ਚਾਈ ਤੁਸੀਂ ਗੁੱਟ ਰਹੀਆਂ ਹੋ। ਵਾਹ, ਮਤਲਬ ਤੁਸੀਂ ਐਸ਼ ਕਰ ਰਹੇ ਹੋ। ਹਾਂਜੀ, ਅਗਲਾ ਬੰਦ ਜੀ। ਰਸਮ ਜਗ ਦੀ ਕਰੋ ਅਤੀਤ ਸਾਈਂ, ਸਾਡੀਆਂ ਸੂਰਤਾਂ ਵੱਲ ਧਿਆਨ ਕੀਜੇ। ਇਹ ਹੁਣ ਕੁੜੀਆਂ ਕਹਿ ਰਹੀਆਂ ਨੇ ਰਸਮ ਜਗ ਦੀ ਕਰੋ ਅਤੀਤ ਸਾਈਂ, ਜਿਹੜੀ ਜਗ ਦੀ ਰਸਮ ਹੈ, ਟ੍ਰੈਡੀਸ਼ਨ ਹੈ, ਉਹਨੂੰ ਪੂਰਾ ਕਰੋ। ਉਹਦੇ ਤਹਿਤ ਸਾਡੀਆਂ ਸੂਰਤਾਂ ਵੱਲ ਧਿਆਨ ਕੀਜੇ, ਸਾਡੀ ਸ਼ਕਲਾਂ ਦੇਖੋ। ਅੱਜੋ ਖੇੜੇ ਦੇ ਵਿਹੜੇ ਨੂੰ ਕਰੋ ਫੇਰਾ। ਅੱਜੋ ਜਿਹੜਾ ਹੈ ਉਹ ਹੀਰ ਦਾ ਸਹੁਰਾ ਹੈ। ਅੱਜੋ ਖੇੜੇ ਦੇ ਵਿਹੜੇ ਨੂੰ ਕਰੋ ਫੇਰਾ, ਜ਼ਰਾ ਹੀਰ ਦੀ ਤਰਫ ਧਿਆਨ ਕੀਜੇ। ਇਹ ਤਾਂ ਸਾਫ਼ ਹੀ ਹੈ। ਵਿਹੜਾ ਮਹਿਰ ਦਾ ਚਲੋ ਖਾ ਲਿਆਈਏ, ਸਹਿਤੀ ਮੂੰਹਣੀ ਤੇ ਨਜ਼ਰ ਆਣ ਕੀਜੇ। ਚਲੋ ਤੁਹਾਨੂੰ ਮਹਿਰ ਦਾ ਵਿਹੜਾ ਵੀ ਵਿਖਾ ਲਿਆਈਏ ਤੇ ਉੱਥੇ ਸਹਿਤੀ ਵੀ ਬੜੀ ਮਨਮੋਹਣੀ ਹੈ
ਉਹਦੀ ਤੇ ਵੀ ਜ਼ਰਾ ਨਜ਼ਰ ਮਾਰ ਕੇ ਦੇਖੋ। ਚਲੋ ਵੇਖੀਏ ਘਰਾਂ ਸਰਦਾਰਦਿਆਂ ਨੂੰ, ਅਜੀ ਸਾਹਿਬੋ ਨਾ ਗੁਮਾਨ ਕੀਜੇ। ਮਤਲਬ ਚਲੋ ਸਰਦਾਰ ਦਾ ਘਰ ਦੇਖੋ ਤੇ ਕੋਈ ਸ਼ੱਕ ਸ਼ੁਬਾ ਨਾ ਕਰੋ। ਇਹ ਕਿੰਨੇ ਬੰਦ ਹੋ ਗਏ ਨੇ? ਮੇਰੇ ਖਿਆਲ ਪੜ੍ਹ ਲਓ ਤੁਸੀਂ, ਇੱਥੋਂ ਤੱਕ ਪੜ੍ਹ ਲਓ ਪਹਿਲੇ ਜੀ। ਇਹ 6 ਬੰਦ ਮੇਰੇ ਖਿਆਲ ਮੈਂ ਪੜ੍ਹੇ ਨੇ। 309 313 ਸਾ ਪੜੇ। ਕਿੰਨੇ ਹੋਏ? 5. 5. 9 We've 10 done 5. 11 12 13 5 ਹੋਏ। ਇੱਕ ਮੈਂ ਹੋਰ ਪੜ੍ਹ ਦਿੰਦਾ, ਠੀਕ ਹੈ। ਫਿਰ ਤੁਸੀਂ 2-2 ਬੰਦ ਪੜ੍ਹ ਦੇਣਾ। ਅੱਛਾ ਜੀ। ਤੇ ਰਾਂਝਾ ਕਹਿੰਦਾ ਹੈ, ਹਮੀ ਵੱਡੇ ਫਕੀਰ ਸਤ ਪੀੜੀਏ ਹਾਂ, ਰਸਮ ਜੱਗ ਦੀ ਹਮੀ ਨਾ ਜਾਣਨੇ। ਉਹਨਾਂ ਨੇ ਕਿਹਾ ਸੀ ਨਾ ਕੁੜੀਆਂ ਨੇ ਕਿ ਰਸਮ ਜੱਗ ਦੀ ਕਰੋ ਤੀਸ ਨਹੀਂ। ਤੇ ਇਹ ਕਹਿ ਰਹੇ ਨੇ ਹਮੀ ਵੱਡੇ ਫਕੀਰ ਸਤ ਪੀੜੀਏ, ਅਸੀਂ 7 ਜਨਰੇਸ਼ਨਸ ਤੋਂ, ਪੀੜੀ ਦਾ ਮਤਲਬ ਹੁੰਦਾ ਜਨਰੇਸ਼ਨ, ਅਸੀਂ 7 ਪੀੜੀਆਂ ਤੋਂ ਵੱਡੇ ਫਕੀਰ ਹਾਂ ਤੇ ਅਸੀਂ ਜੱਗ ਦੀ ਰਸਮ ਨੂੰ ਨਹੀਂ ਜਾਣਦੇ, ਅਸੀਂ ਉਹਨੂੰ ਨਹੀਂ ਮੰਨਦੇ। ਕੰਧ ਮੂਲ ਉਜਾੜ ਵਿੱਚ ਖਾਈ ਕੇ, ਤੇ ਕੰਧ ਜਿਹੜਾ ਹੈ ਉਹ ਇੱਕ ਨਸ਼ੇ ਵਾਲੀ ਇੱਕ ਦਰਖਤ ਦੀ ਜੜ ਹੁੰਦੀ ਹੈ, ਜਿਹੜੀ ਨਸ਼ੇ ਵਾਲੀ ਹੁੰਦੀ ਹੈ। ਇਹ ਜੋਗੀ ਖਾਂਦੇ ਸਨ। ਜਾਂ ਕੰਧ ਮੂਲ ਇਕੱਠਾ ਇੱਕ ਲਫ਼ਜ਼ ਹੈ। ਮੂਲ ਦਾ ਮਤਲਬ ਹੈ ਜੜ, ਤੇ ਕੰਧ ਦੀ ਜੜ ਜਿਹੜੀ ਹੈ ਉਹ ਅਸੀਂ ਖਾ ਕੇ ਬਣ ਬਾਸ ਲੈ ਕੇ ਮੌਜਾਂ ਮਾਣਨੇ ਆ, ਤੇ ਜੰਗਲ ਵਿੱਚ ਰਹਿ ਕੇ ਅਸੀਂ ਮੌਜਾਂ ਮਾਣਨੇ ਆ। ਬਘਿਆੜ ਅਰ ਸ਼ੇਰ ਅਰ ਮਰਗ ਚੀਤੇ, ਹਮੀ ਤਿੰਨਾਂ ਦੀਆਂ ਸੂਰਤਾਂ ਜਾਣਨਾ। ਬਘਿਆੜ ਤੇ ਸ਼ੇਰ ਤੇ ਮਰਗ ਦਾ ਮਤਲਬ ਹੈ ਹਿਰਨ, ਤੇ ਚੀਤੇ, ਇਹਨਾਂ ਦੀਆਂ ਹੀ ਸ਼ਕਲਾਂ ਅਸੀਂ ਜਾਣਨੇ ਆ, ਕਿਉਂਕਿ ਅਸੀਂ ਤੇ ਜੰਗਲਾਂ ਵਿੱਚ ਰਹਿੰਦੇ ਹਾਂ। ਤੁਮੀ ਸੁੰਦਰਾਂ ਬੈਠੀਆਂ ਖੂਬਸੂਰਤ, ਹਮੀ ਬੂਟੀਆਂ ਝਾਣੀਆਂ ਛਾਣਨੇ ਆ। ਤੁਸੀਂ ਤੇ ਖੂਬਸੂਰਤ ਬਣ ਕੇ ਬੈਠੀਆਂ ਹੋ, ਤੇ ਅਸੀਂ ਤੇ ਬੂਟੀਆਂ ਜਿਹੜੀਆਂ ਉਹਨਾਂ ਨੂੰ ਛਾਣਦੇ ਫਿਰਨੇ ਆ। ਨਗਰ ਬੀਚ ਨਾ ਆਤਮਾ ਪਰਚਦਾ ਹੈ, ਆਬਾਦੀ ਵਿੱਚ ਸਾਡੀ ਜਿਹੜੀ ਆਤਮਾ, ਸਾਡਾ ਮਤਲਬ ਜਿਹੜਾ ਸੋਲ ਹੈ, ਪਰਚਣਾ ਦਾ ਮਤਲਬ ਹੁੰਦਾ ਹੈ ਅਟਰੈਕਟ ਹੋਣਾ। ਨਗਰ ਬੀਚ ਨਾ ਆਤਮਾ ਪਰਚਦਾ ਹੈ, ਉਦਿਆਨ ਪੱਖੀ ਤੰਬੂ ਤਾਣਨੇ। ਉਦਿਆਨ ਜਿੱਥੇ ਆਬਾਦੀ ਨਾ ਹੋਵੇ। ਪੱਖੀ ਦਾ ਮਤਲਬ ਹੈ ਉਹ ਜਿਹੜਾ ਜਿਹੜੀ ਤੰਬੂ ਜਿਹਾ ਲਾਉਂਦੇ ਨੇ ਨਾ ਫਕੀਰ, ਉਹਨੂੰ ਪੱਖੀ ਕਹਿੰਦੇ ਨੇ। ਤੰਬੂ ਤਾਣਨੇ ਆ, ਉਹ ਅਸੀਂ ਤੇ ਜੰਗਲ ਦੇ ਵਿੱਚ ਤੰਬੂ ਲਾਉਂਦੇ ਆ। ਗੁਰੂ ਤੀਰਥ ਜੋਗ ਬੈਰਾਗ ਹੋਏ, ਰੂਪ ਤਿਨਾਂ ਦੇ ਹਮੀ ਪਛਾਣਨੇ ਆ। ਗੁਰੂ ਤੀਰਥ ਜੋਗ ਬੈਰਾਗ ਹੋਏ, ਉਹ ਜਿਹੜੇ ਗੁਰੂ ਦੇ ਬੈਰਾਗੀ ਹੋ ਗਏ, ਅਸੀਂ ਉਹਨਾਂ ਦੇ ਰੂਪ ਨੂੰ ਪਛਾਣਨੇ ਆ। ਚਲੋ ਜੀ ਹੁਣ ਪੜੋ, 2-2 ਬੰਦ ਪੜੋ। ਅੱਛਾ ਡਾਕਟਰ ਸਾਹਿਬ, ਮੈਂ ਇੱਥੇ ਇੱਕ ਗੱਲ ਮੈਨੂੰ ਸਟ੍ਰਾਈਕ ਆਲ ਆਫ ਅ ਸਡਨ ਆਈ ਆ ਕਿ ਜੋਗੀ ਜਿੱਦਾਂ ਜੰਗਲਾਂ ਦੇ ਵਿੱਚ ਘੁੰਮਦੇ ਫਿਰਦੇ ਨੇ, ਖਰੇ ਕੀ ਖਾਂਦੇ ਨੇ ਤੇ ਕੀ ਮਤਲਬ ਪਲਾਂਟਸ ਐਨੀਮਲਸ ਨਾਲ ਡੀਲ ਕਰਦੇ ਆ। ਮੇਰਾ ਖਿਆਲ ਹੈ ਜੇ ਦਵਾਈਆਂ ਦੀ ਓਰੀਜਨ ਸੋਚਿਆ ਜਾਵੇ ਤਾਂ ਇਹਨਾਂ ਤੋਂ ਕਾਫੀ ਇਹਨਾਂ ਲੋਕਾਂ ਨੂੰ ਗਿਆਨ ਹੋਣਾ ਚਾਹੀਦਾ ਕਿ ਫਲਾਨੀ ਖਾਣ ਵਾਲੀ ਚੀਜ਼ ਚੰਗੀ ਹੈ। ਨਹੀਂ ਪਹਿਲੇ ਤੇ ਉਹੋ ਹੀ ਦੱਸਦੇ ਸਨ ਨਾ। ਹਾਂ, ਦੈਟਸ ਵਾਟ ਆਈ ਐਮ ਸੇਇੰਗ ਕਿ ਉਹਨਾਂ ਕੋਲ ਇੰਨਾ ਨੌਲੇਜ ਹੋਏਗਾ। ਜ਼ਾਹਰ ਗੱਲ ਹੈ ਉਹਨਾਂ ਨੂੰ ਨੌਲੇਜ ਸੀ ਨਾ, ਕਿਉਂਕਿ ਉਹ ਤੇ ਖਾਂਦੇ ਸਨ। ਉਹਨਾਂ ਨੂੰ ਉਹ ਜਿਹੜੀਆਂ ਜੰਗਲ ਦੀਆਂ ਚੀਜ਼ਾਂ ਨੇ, ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਨੂੰ ਖਾ ਕੇ ਤੇ ਉਹ ਖਾਂਦੇ ਸਨ, ਇਸ ਲਈ ਉਹਨਾਂ ਨੂੰ ਉਹਦਾ ਅਸਰ ਕੀ ਹੁੰਦਾ ਇਹ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ। ਐਕਸਪੈਰੀਮੈਂਟਲ ਬੰਦੇ ਸੀ ਉਹ, ਬਿਲਕੁਲ। ਜੀ ਚਲੋ ਜੀ। ਅਮਰ ਸਾਹਿਬ ਪਹਿਲੇ 2 ਤੁਸੀਂ ਪੜੀ ਛੋੜੋ, ਫਿਰ ਮੈਂ ਅਗਲੇ 2 ਪੜਸਾਂ। ਅੱਛਾ, ਮੈਂ ਪੜਦਾ ਜੀ ਪਹਿਲੇ 309
ਮੁੱਠੀ ਮੁੱਠੀ ਇਹ ਗੱਲ ਨਾ ਕਰੋ ਭੈਣਾ, ਮੈਂ ਸੁਣਦਿਆਂ ਹੀ ਮਰ ਗਈ ਜੇ ਨੀ। ਤੁਸਾਂ ਇਹ ਜਦੋਕਣੀ ਗੱਲ ਟੋਰੀ, ਖਲੀ ਤਲੀ ਹੀ ਮੈਂ ਰਹਿ ਗਈ ਜੇ ਨੀ। ਗਏ ਟੁੱਟ ਸਤਰਾਣ ਤੇ ਅਕਲ ਡੁੱਬੀ, ਮੇਰੇ ਦੁੱਖ ਕਲੇਜੜੇ ਪਈ ਜੇ ਨੀ। ਕਿਕੋਂ ਕੰਨ ਪੜਵਾਏ ਕੇ ਜੀਵਦਾ ਏ, ਗੱਲਾਂ ਸੁਣਦਿਆਂ ਹੀ ਜਿੰਦ ਗਈ ਜੇ ਨੀ। ਰੋਵਾਂ ਜਦੋਂ ਸੁਣਿਆ ਉਹਦੇ ਦੁਖੜੇ ਨੂੰ, ਮੁੱਠੀ ਮੀਟ ਕੇ ਮੈਂ ਬਹਿ ਗਈ ਜੇ ਨੀ। ਮਸ ਪਿੰਨੇ ਦਾ ਨਾਉ ਜਾਂ ਲੈਂਦੀਆਂ ਉਹ, ਜਿੰਦ ਸੁਣਦਿਆਂ ਹੀ ਲੁੜ ਗਈ ਜੇ ਨੀ। ਕਿਵੇਂ ਵੇਖੀਏ ਉਸ ਮਸਤਾਨੜੇ ਨੂੰ, ਜਿਸ ਦੀ ਤ੍ਰਿੰਜਣਾ ਵਿੱਚ ਧੁੰਮ ਪਈ ਜੇ ਨੀ। ਵੇਖਾਂ ਕਿਹੜੇ ਦੇਸ ਦਾ ਉਹ ਜੋਗੀ, ਉਸ ਤੋਂ ਕਹਿਣ ਪਿਆਰੀ ਰੁੱਸ ਗਈ ਜੇ ਨੀ। ਕੌਣ ਪਿਆਰੀ? ਉਸ ਤੋਂ ਕੌਣ ਪਿਆਰੀ ਰੁੱਸ ਗਈ ਜੇ ਨੀ। ਇੱਕ ਪੋਸਤ ਦਤੂਰਾ ਭੰਗ ਪੀ ਕੇ ਮੌਤ ਉਸਨੇ ਮੁੱਲ ਕਿਉਂ ਲਈ ਜੇ ਨੀ। ਜਿਸ ਦਾ ਮਾਂ ਨਾ ਬਾਪ ਨਾ ਭੈਣ ਭਾਈ, ਕੌਣ ਕਰੇਗਾ ਉਸ ਦੀ ਰਹੀ ਜੇ ਨੀ। ਭਾਵੇਂ ਭੁੱਖੜਾ ਰਾਹ ਵਿੱਚ ਰਹੇ ਟੱਠਾ, ਕਿਸੇ ਖਬਰ ਨਾ ਉਸ ਦੀ ਲਈ ਜੇ ਨੀ। ਹਾਏ ਹਾਏ ਉਹ ਮੁੱਠੀ, ਉਹਦੀ ਗੱਲ ਸੁਣ ਕੇ ਮੈਂ ਤਾਂ ਨਿਗੜਾ ਬੋੜ ਹੋ ਗਈ ਜੇ ਨੀ। ਨਹੀਂ ਰੱਬ ਦੇ ਗਜ਼ਬ ਤੋਂ ਲੋਕ ਡਰਦੇ, ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨੀ। ਜਿਸ ਦਾ ਚੰਨ ਪੁੱਤਰ ਸੁਆਹ ਲਾ ਬੈਠਾ, ਦਿੱਤਾ ਰੱਬ ਦਾ ਮਾਂ ਸਹਿ ਗਈ ਜੇ ਨੀ। ਜਿਸ ਦੇ ਸੋਹਣੇ ਯਾਰ ਦੇ ਕੰਨ ਪਾਟੇ, ਉਹ ਤਾਂ ਨੱਡੜੀ ਚੌੜ ਹੋ ਗਈ ਜੇ ਨੀ। ਵਾਰਿਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ, ਖਲਕ ਮਗਰ ਕਿਉਂ ਉਸਦੇ ਪਈ ਜੇ ਨਹੀਂ। ਸੋ ਅਗਲਾ ਵੀ ਪੜ੍ਹ ਦੇਣਾ ਮੈਂ। ਦਿਸ ਇਜ਼ ਹਾਂਜੀ, ਅਗਲਾ ਤੁਸੀਂ ਪੜ੍ਹ ਦਿਓ। ਹਾਂਜੀ। ਰੱਬ ਝੂਠ ਨਾ ਕਰੇ ਜੇ ਹੋਏ ਰਾਂਝਾ, ਤਾਂ ਮੈਂ ਚੌੜ ਹੋਈ ਮੈਨੂੰ ਪਟਿਆ ਸੂ। ਅੱਗੇ ਅੱਗ ਫਿਰਾਕ ਦੀ ਸਾੜ ਸੁੱਟੀ, ਸੜੀ ਬਲੀ ਨੂੰ ਮੋੜ ਕੇ ਫਟਿਆ ਸੂ। ਨਾਲੇ ਰੰਨ ਗਈ, ਨਾਲੇ ਕੰਨ ਪਾਟੇ, ਆਖ ਇਸ਼ਕ ਦੀ ਥੀ ਨਫਾ ਕੀ ਖਟਿਆ ਸੂ। ਨਹੀਂ, ਇਸ਼ਕ ਥੀ। ਅੱਛਾ, ਨਾਲੇ ਰੰਨ ਗਈ, ਨਾਲੇ ਕੰਨ ਪਾਟੇ, ਆਖ ਇਸ਼ਕ ਥੀ ਨਫਾ ਕੀ ਖਟਿਆ ਸੂ। ਫਰੋਮ। ਠੀਕ ਹੈ। ਮੇਰੇ ਵਾਸਤੇ ਦੁਖੜੇ ਫਿਰੇ ਜਰਦਾ, ਲੋਹਾ ਤਾਏ ਜੀਬੇ ਨਾਲ ਚਟਿਆ ਸੂ। ਬੁੱਕਲ ਵਿੱਚ ਚੋਰੀ ਚੋਰੀ ਹੀਰ ਰੋਵੇ, ਕੜਾ ਨੀਰ ਦਾ ਚਾਹ ਪਲਟਿਆ ਸੂ। ਹੋਇਆ ਚਾਕ ਮਲੀ ਪਿੰਡੇ ਖਾਕ ਵਾਂਝੇ, ਲਾ ਨੰਗ ਮਾਸੂਮ ਨੂੰ ਸਟਿਆ ਸੂ। ਨਾਮੂਸ। ਲਾ ਨੰਗ ਨਾਮੂਸ ਨੂੰ ਸਟਿਆ ਸੂ। ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਜਫਾ ਜਾਲ ਕੀ ਖਟਿਆ ਵਟਿਆ ਸੂ। ਹਾਂਜੀ, ਚਲੋ ਜੀ ਈਸ਼ਵਰ ਜੀ। ਬੰਦ 311। ਗੱਲੀ ਲਾਈ ਕੇ ਕਿਵੇਂ ਲਿਆਓ ਉਸਨੂੰ, ਰਲ ਪੁੱਛੀਏ ਕਿਹੜੇ ਥਾਂ ਦਾਈ। ਖੇ ਲਾਈ ਕੇ ਦੇਸ ਵਿੱਚ ਫਿਰੇ ਭੌਂਦਾ, ਉੱਤੇ ਨਾਉ ਦਾ ਕੌਣ ਖਾਉਂਦਾ ਈ। ਵੇਖਾਂ ਕਿਹੜੇ ਦੇਸ ਦਾ ਚੌਧਰੀ ਹੈ, ਉੱਤੇ ਜ਼ਾਤ ਦਾ ਕੌਣ ਸਦਾਉਂਦਾ ਈ। ਇਹ ਉੱਤੇ ਨਹੀਂ, ਉੱਤੇ ਨਹੀਂ, ਅਤੇ ਜ਼ਾਤ ਦਾ ਕੌਣ ਸਦਾਉਂਦਾ ਈ। ਵੇਖਾਂ ਰੋਈਓ ਮਾਜਿਓ ਤੱਪੋਂ ਹੈ, ਰਾਵੀ ਵਿਆਹ ਦਾ ਇੱਕੇ ਚਨਾਉਂਦਾ ਈ। ਫਿਰੇ ਤ੍ਰਿੰਜਨਾ ਵਿੱਚ ਖੁਆਰ ਹੁੰਦਾ, ਵਿੱਚ ਵੇੜਿਆਂ ਫੇਰੀਆਂ ਪਾਉਂਦਾ ਈ। ਵਾਰਿਸ ਸ਼ਾਹ ਮੇਰਾ ਤੇ ਇਹੀ ਕਾਸ ਦੀ ਵਾਰਿਸ ਸ਼ਾਹ ਮ੍ਰਿਤੂ, ਹਾਂਜੀ, ਮੌਤ ਯਾਨੀ ਮ੍ਰਿਤੂ। ਵਾਰਿਸ ਸ਼ਾਹ ਮ੍ਰਿਤੂ ਕਾਸ ਦਾ ਈ ਕੋਈ, ਇਸ ਦਾ ਅੰਤ ਨਾ ਪਾਉਂਦਾ ਈ। ਹਾਂਜੀ, ਅਗਲਾ ਵੀ ਪੜ੍ਹ ਦਿਓ। ਹਾਂਜੀ। 312। ਲੈਣ ਜੋਗੀ ਨੂੰ ਆਈਆਂ ਧੁਮਲਾ ਹੋ ਚਲੋ, ਗੱਲ ਬਣਾ ਸਵਾਰੀਏ ਨੀ। ਸਭੇ ਬੋਲੀਆਂ ਜਾ ਨਮਸਕਾਰ ਜੋਗੀ, ਕਿਉਂ ਨੀ ਸਾਈਂ ਸਵਾਰੀਏ ਪਿਆਰੀਏ ਨੀ। ਵੱਡੀ ਮਿਹਰ ਹੋਈ ਐਸ ਦੇਸ ਉੱਤੇ, ਵੇੜੇ ਹੀਰ ਦੇ ਨੂੰ ਚਲੋ ਤਾਰੀਏ ਨੀ। ਨਗਰ ਮੰਗ ਅਤੀਤ ਨੇ ਅਜੇ ਖਾਣਾ,
ਬਾਤਾਂ ਸ਼ੌਕ ਦੀਆਂ ਚਾਅ ਵਿਸਾਰੀਏ ਨੀ ਮੇਲੇ ਘੁੰਮਦੇ ਹਮੀ ਅਤੀਤ ਚੱਲੇ ਨਗਰ ਜਾਈ ਕੇ ਭੀਖ ਚਤਾਰੀਏ ਨੀ ਵਾਰਿਸ ਸ਼ਾਹ ਤੁਮੀ ਘਰੋਂ ਖਾ ਆਈਆਂ ਨਾਲ ਚਾਵਣਾ ਲਓ ਗੁਟਕਾਰੀਏ ਨੀ ਨਾਲ ਚਾਵੜਾ ਚਾਵੜਾ ਨਾਲ ਚਾ ਚਾ ਨਾਲ ਚਾਵਣਾ ਚਲੋ ਲਓ ਜੀ ਗੁਟਕਾਰੀਏ ਨੀ ਹਾਂਜੀ ਲਓ ਜੀ ਵਧੀਆ जी रस्म जग दी करो अतीत साईं साडियां सूरतां वल ध्यान कीजे अजू खेरे दे वेरे नू करो फेरा जरा हीर दी तरफ ध्यान कीजे वेरा मेहर दा चलो विखा ले आइए सहती मुई मुनी मोनी ਮੋਹਣੀ मोनी ते नजर आन कीजे चलो वेखे घरां सरदार दियां नू अजे साबो ना गुमान कीजे ਅਜੀ ਸਾਹਿਬੋ ਨਾ ਗੁਮਾਨ ਕੀ or sahibo sorry okay and the next one hami bade fakir sat piriyan ha rasam jag di ਸਤ ਪੀੜੀਏ pda sorry I got that wrong rasam jag di hame na janne ha is that right ਹਾਂਜੀ John okay ਕੰਦ ਮੂਲ ਉਜਾੜ ਵਿੱਚ ਹਾਂਜੀ ਖਾਈ ਕੇ ਤੇ ਬਿਨ ਨਹੀਂ ਬਾਸ ਮਾਂ ਪਾਸ ਬਨਬਾਸ ਲੈ ਕੇ ਮੋਜਾਂ ਮਾਰਨੇ ਹਾਂ ਬਗਿਆੜ ਅਰ ਸ਼ੇਰ ਅਰ ਮਿਰਗ ਚੀਤੇ ਹਮੀ ਤਿਨਾਂ ਦੀਆਂ ਸੂਰਤਾਂ ਜਾਣਨੇ ਹਾਂ ਤੁਮੀ ਸੁੰਦਰਾਂ बैठियां खूबसूरत हमें बूटियां जानने हाँ नगर बीच ना आत्मा परचता है उदियां बह के तंबू ताने हाँ गुरु तीर्थ जोग बेराग होए रूप तिना दे हमी पहचाने हाँ ਹਾਂਜੀ ਅਗਲਾ ਬੰਦ ਜੀ ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ ਵੇਖ ਰਾਂਝੇ ਨੂੰ ਮੋਰ ਵੇਖ ਰਾਂਝਣੇ ਨੂੰ ਮੋਰ ਛੱਤ ਹੋਈਆਂ ਪਿੱਛੋਂ ਹੋਰ ਉਸ ਤੋਂ ਬਾਅਦ ਕੁਝ ਹੋਰ ਕੁੜੀਆਂ ਆ ਗਈਆਂ ਤੇ ਉਹ ਰਾਂਝੇ ਨੂੰ ਵੇਖ ਕੇ ਮੋਰ ਛੱਤ ਹੋਣਾ ਬੇਹੋਸ਼ ਹੋ ਜਾਣਾ ਬੇਸੁੱਧ ਹੋ ਜਾਣਾ ਹਾਂਜੀ ਮੂਰਛਤ ਹੈ ਮੂਰਛਤ ਲਿਖ ਮੂਰਛਤ ਮੂਰਛਤ ਅੱਛਾ ਜੀ ਹਾਂਜੀ ਅੱਖੀ ਸਾਡੇ ਮਤਲਬ ठीक है ठीक ये है लफ्ज काफी यूज करते कि मूर्छित हो गया फलाना मतलब कि ऑलमोस्ट डेड हो गया अच्छा ठीक है ਅੱਖੀ ਟੱਡੀਆਂ ਰਹੀਆਂ ਨੇ ਮੁੱਖ ਮੀਟੇ ਉਹਨਾਂ ਦੀਆਂ ਅੱਖੀਆਂ ਜਿਹੜੀਆਂ ਸਨ ਨਾ ਕੁੜੀਆਂ ਦੀਆਂ ਟੱਡੀਆਂ ਦੀਆਂ ਖੁੱਲੀਆਂ ਰਹਿ ਗਈਆਂ ਤੇ ਮੂੰਹ ਮੀਟ ਗਏ ਟੰਗਾਂ ਬਾਹਾਂ ਵਗਾ ਬੇਸਤ ਹੋਈਆਂ ਤੇ ਲੱਤਾਂ ਪੈਰਾਂ ਦੇ ਵਿੱਚੋਂ ਜਾਨ ਜਿਹੜੀ ਹੈ ਤਾਕਤ ਹੈ ਉਹ ਨਿਕਲ ਗਈ ਅਨੀ ਆਓ ਖਾਂ ਪੁੱਛੀਏ ਲੱਡੜੇ ਨੂੰ ਦੇਈਆਂ ਵੇਖ ਜੋਗੀ ਉਦਮਤ ਹੋਈਆਂ ਆਓ ਨਹੀਂ ਇਸ ਲੱਡੜੇ ਨੂੰ ਪੁੱਛੀਏ ਦੇਈਆਂ ਉਹਦੀ ਜਿਹੜਾ ਜਿਸਮ ਹੈ ਜੋਗੀ ਦਾ ਉਹ ਵੇਖ ਕੇ ਤੇ ਉਹ ਮਸਤ ਹੋ ਗਈਆਂ ਨੇ ਧੁੱਪੇ ਆਣ ਖਲੋਤੀਆਂ ਵੇਖਦੀਆਂ ਨੇ ਮੁੜ ਕੇ ਡੁੱਬੀਆਂ ਤੇ ਰੱਤੋ ਰੱਤ ਹੋਈਆਂ ਧੁੱਪ ਵਿੱਚ ਖੜੀਆਂ ਹੋ ਕੇ ਤੇ ਆਪਣਾ ਰੱਤੋ ਰੱਤ ਹੋਈਆਂ ਮਤਲਬ ਚਿਹਰੇ ਲਾਲ ਹੋ ਗਏ ਨੇ ਰੱਤ ਦਾ ਮਤਲਬ ਹੁੰਦਾ ਖੂਨ ਵਾਹ ਚਲੋ ਜੀ ਅਗਲਾ ਬੰਦ ਸਈਓ ਵੇਖੋ ਤੋਂ ਮਸਤ ਅਲਸਤ ਜੋਗੀ ਜਿੰਦਾ ਰੱਬ ਦੇ ਨਾਲ ਧਿਆਨ ਹੈ ਨਹੀਂ ਮਸਤ ਅਲਸਤ ਹੈ ਤੇ ਇਹਦਾ ਸਿਰ ਰੱਬ ਵੱਲ ਧਿਆਨ ਹੈ ਇਹਨਾਂ ਭੋਰਾਂ ਨੂੰ ਆਸਰਾ ਰੱਬ ਦਾ ਹੈ ਘਰ ਬਾਰ ਨਾ ਤਾਣ ਨਾ ਮਾਣ ਹੈ ਨਹੀਂ ਇਹ ਭੰਵਰੇ ਜਿਹੜੇ ਨੇ ਇਹਨਾਂ ਨੂੰ ਬਸ ਸਹਾਰਾ ਜਿਹੜਾ ਆਸਰਾ ਹੈ ਜਿਹੜਾ ਉਹ ਸਿਰਫ ਖੁਦਾ ਦਾ ਹੀ ਹੈ ਤੇ ਇਹਨਾਂ ਦਾ ਨਾ ਕੋਈ ਘਰ ਹੈ ਤੇ ਨਾ ਕੋਈ ਤਾਣ ਦਾ ਮਤਲਬ ਕੋਈ
ਪਾਉਣ ਲਈ ਸ਼ਾਇਦ ਢੱਕਣ ਲਈ ਸ਼ਾਇਦ, ਤੇ ਨਾ ਮਾਣ ਹੈ ਨਾ ਇਹਨਾਂ ਦਾ। ਤਾਣ ਦਾ ਮਤਲਬ ਤਾਕਤ ਵੀ ਹੁੰਦੀ ਹੈ ਵੈਸੇ, ਤਾਕਤ ਤੇ ਮਾਣ ਦਾ ਮਤਲਬ ਗਰੂਰ। ਸੋਨੇ ਵਿਨੜੀ ਦਹੀਂ ਨੂੰ ਖੇ ਕਰਕੇ, ਸੋਨੇ ਵਿਨੜੀ ਸੋਨੇ ਵਰਗੀ, ਦਹੀਂ ਨੂੰ ਖੇ ਕਰਕੇ, ਸੋਨੇ ਵਰਗੀ ਦਹੀਂ ਦਾ ਮਤਲਬ ਜਿਸਮ, ਸੋਨੇ ਵਰਗੇ ਆਪਣੇ ਜਿਸਮ ਨੂੰ ਇਹਨਾਂ ਨੇ ਮਿੱਟੀ ਕਰ ਲਿਆ। ਰੁਲਣ ਖਾਕ ਵਿੱਚ ਫਕਰ ਦੀ ਬਾਣ ਹੈ ਨਹੀਂ, ਤੇ ਮਿੱਟੀ ਵਿੱਚ ਰੁਲਣਾ ਫਕੀਰ ਦੀ ਜਿਹੜੀ ਹੈ ਉਹ ਡਿਸਕੋਰਸ ਹੈ। ਸੋਹਣਾ ਫੁੱਲ ਗੁਲਾਬ ਮਸ਼ੂਕ ਨੱਢਾ, ਰਾਜ ਪੁੱਤਰ ਸੁਗੜ ਸਜਾਨ ਹੈ ਨਹੀਂ। ਸੋਹਣਾ ਗੁਲਾਬ, ਫੁੱਲ ਗੁਲਾਬ ਮਸ਼ੂਕ, ਇਹਦੀ ਉਸ ਤਾਰੀਫ ਕਰ ਰਹੀਆਂ ਨੇ ਰਾਂਝੇ ਦੀ। ਲੱਡੇ ਦਾ ਮਤਲਬ ਹੈ ਨੌਜਵਾਨ, ਰਾਜਪੁੱਤ ਕਿਸੇ ਰਾਜੇ ਦਾ ਪੁੱਤਰ ਹੈ, ਸੁਗੜ ਬੜਾ ਅਕਲਮੰਦ ਹੈ, ਸਜਾਨ ਹੈ ਨਹੀਂ, ਜਾਣ ਬਹੁਤ ਕੁਝ ਜਾਣਨ ਵਾਲਾ ਹੈ। ਜਿਨ੍ਹਾਂ ਭੰਗ ਪੀਤੀ ਸੁਆਹ ਲਾ ਬੈਠੇ, ਉਹਨਾਂ ਮਾਣੂਆਂ ਦੀ ਕਈ ਕਾਣ ਹੈ ਨਹੀਂ। ਜਿਨ੍ਹਾਂ ਨੇ ਭੰਗ ਪੀ ਕੇ ਸੁਆਹ ਮੜ ਲਈ, ਉਹਨਾਂ ਨੂੰ ਕਿਸੇ ਦੀ ਕੀ ਪਰਵਾਹ ਹੈ। ਜਿਵੇਂ ਅਸੀਂ ਮੁਟਿਆਰੀਆਂ ਰੰਗ ਭਰੀਆਂ, ਤਿਵੇਂ ਇਹ ਵੀ ਸਾਡਾ ਹਾਣ ਹੈ ਨਹੀਂ। ਜਿਵੇਂ ਅਸੀਂ ਜਵਾਨ ਕੁੜੀਆਂ ਹੈ, ਮੁਟਿਆਰ ਹੈ, ਇਹ ਵੀ ਸਾਡੀ ਉਮਰ ਦਾ ਹੀ ਹੈ, ਸਾਡਾ ਹਾਣ ਹੀ ਹੈ। ਆਓ ਪੁੱਛੀਏ ਕਿਹੜੇ ਦੇਸ਼ ਦਾ ਹੈ ਅਤੇ ਇਸ ਦਾ ਕੌਣ ਮਕਾਨ ਹੈ। ਇਹ ਤੇ ਮੇਰਾ ਖਿਆਲ ਹੈ ਬਿਲਕੁਲ ਹੀ ਸਿੱਧਾ ਹੈਗਾ। ਇਹ ਹੁਣ ਆਇਆ ਜਿਹੜਾ ਨਾ ਇਹ ਆਖਰੀ ਬੰਦਾ ਤੁਸੀਂ ਇਹ ਪੜ੍ਹਨਾ ਹੈ। ਸੁਣੀ ਜੋਗੀਆ ਗੱਭਰਾ ਛੇਲ ਬਾਂਕੇ, ਨੈਣਾ ਖੀਵਿਆ ਮਸਤ ਦੀਵਾਨਿਆਂ ਵੇ। ਜੋਗੀ ਨੂੰ ਕਹਿੰਦੀ ਹੈ ਤੂੰ ਗੱਭਰੂ ਹੈ ਤੇ ਬੜਾ ਛੈਲ ਛਬੀਲਾ ਹੈ, ਤੇ ਤੇਰੀਆਂ ਅੱਖਾਂ ਜਿਹੜੀਆਂ ਉਹ ਨਸ਼ੇ ਵਾਲੀਆਂ ਨੇ, ਨੈਣਾ ਖੀਵੀਆਂ ਨਸ਼ੇ ਨਾਲ ਭਰੀਆਂ ਅੱਖਾਂ ਨੇ। ਕੰਨੀ ਮੁੰਦਰਾਂ ਖੱਪਰੀ ਨਾਤ ਸੰਗੀ, ਤੇਰੇ ਕੰਨ ਵਿੱਚ ਮੁੰਦਰਾਂ ਨੇ, ਖੱਪਰੀ ਹੱਥ 'ਚ ਫੜੀ ਹੈ, ਨਾਦ ਸਿੰਘੀ। ਗਲ ਸਹਿਲੀਆਂ ਤੇ ਹੱਥ ਗਾਨਿਆਂ ਵੇ। ਗਾਨਾ ਤੁਹਾਨੂੰ ਪਤਾ ਹੈ ਨਾ, ਜਿਹੜਾ ਆਪਣਾ ਇਹ ਤੇ ਬਾਜ਼ੂ ਤੇ ਬੰਨ੍ਹਦੇ ਨੇ। ਵਿੱਚੋਂ ਨੈਣ ਹੱਸਣ ਹੋਠ ਭੇਦ ਦੱਸਣ, ਤੇਰੀਆਂ ਅੱਖਾਂ ਵਿੱਚੋਂ ਹੱਸਦੀਆਂ ਨੇ ਤੇ ਕੋਈ ਭੇਦ ਦੱਸ ਰਹੀਆਂ ਨੇ। ਅੱਖੀ ਮੀਟ ਦਾ ਨਾਲ ਬਹਾਨਿਆਂ ਵੇ। ਵਾਹ ਬਹੁਤ ਡਿਸਕ੍ਰਿਪਸ਼ਨ ਹੈ ਤਾਂ ਐਨ ਬਿਲਕੁਲ ਦਿਲ ਦੀਆਂ ਗੱਲਾਂ ਮਤਲਬ ਸੀ ਆ ਰਹੀਆਂ ਬਾਹਰ। ਵੈਰੀ ਲਾਈਵਲੀ ਐਕਸਪ੍ਰੈਸ਼ਨ, ਨੈਣ ਹੱਸਣ ਤੇ ਹੋਠ ਭੇਤ ਦੱਸਣ, ਬੋਲਨੀਆਂ ਪਿਆ ਉਸਨੇ, ਹਰ ਨਕਸ਼ ਬੋਲਣਾ ਪਿਆ। ਹਾਂ, ਕਿਸ ਮੁੰਨਿਓ ਕੰਨ ਕਿਸ ਪਾੜਿਓ ਨੀ, ਕਿਸ ਨੇ ਤੈਨੂੰ ਸ਼ੇਵ ਕੀਤਾ ਤੇ ਤੇਰੇ ਕੰਨ ਕਿੰਨੇ ਪਾੜੇ। ਤੇਰਾ ਵਤਨ ਹੈ ਕੌਣ ਦੀਵਾਨਿਆਂ ਵੇ, ਕੌਣ ਜ਼ਾਤ ਹੈ ਆਕਾਸ਼ ਤੋਂ ਜੋਗ ਲੀਤੋ, ਸੱਚੋ ਸੱਚ ਹੀ ਦੱਸ ਮਸਤਾਨਿਆਂ ਵੇ। ਤੇਰੀ ਜ਼ਾਤ ਕੀ ਹੈ ਤੇ ਤੂੰ ਕਿਉਂ ਜੋਗ ਲਿਆ ਹੈ। ਇਸ ਉਮਰ ਕੀ ਵਾਅਦੇ ਪਏ ਤੈਨੂੰ, ਵਾਅਦੇ ਦਾ ਮਤਲਬ ਮੁਸੀਬਤਾਂ। ਇਸ ਉਮਰ ਵਿੱਚ ਤੈਨੂੰ ਕੀ ਮੁਸੀਬਤਾਂ ਪਈਆਂ, ਕਿਉਂ ਭਾਉਨਾ ਹੈ ਦੇਸ਼ ਬੇਗਾਨਿਆਂ ਵੇ, ਤੇ ਤੂੰ ਬੇਗਾਨੇ ਮੁਲਕਾਂ ਦੇ ਵਿੱਚ ਕਿਉਂ ਫਿਰ ਰਿਹਾ ਹੈ। ਕਿਸੇ ਰੰਨ ਭਾਬੀ ਬੋਲੀ ਮਾਰਿਆ ਈ, ਹਿੱਕ ਸਾੜਿਆ ਸੂ ਨਾਲ ਤਾਨਿਆਂ ਦੇ। ਕਿਸੇ ਰੰਨ ਯਾਨੀ ਕਿਸੇ ਤੇਰੀ ਬੀਵੀ ਜਾਂ ਤੇਰੀ ਭਾਬੀ ਨੇ ਤੈਨੂੰ ਕੋਈ ਬੋਲੀ ਮਾਰੀ ਹੈ, ਮਲਤਾਨਾ ਦਿੱਤਾ ਹੈ, ਤੇ ਤੇਰੀ ਹਿੱਕ ਸਾੜਿਆ ਸੂ, ਯਾਨੀ ਤੇਰੀ ਜਿਹੜਾ ਸੀਨਾ ਉਹ ਸੜ ਗਿਆ ਤਾਨਿਆਂ ਦੇ ਨਾਲ। ਵਿੱਚ ਤ੍ਰਿੰਜਣਾ ਪਵੇ ਵਿਚਾਰ ਤੇਰੀ, ਕੁੜੀਆਂ ਦੇ ਤ੍ਰਿੰਜਣਾ ਦੇ ਵਿੱਚ ਤੇਰੇ ਬਾਰੇ 'ਚ ਸਪੈਕੂਲੇਟ ਕੀਤਾ ਜਾਂਦਾ ਹੈ। ਹੋਵੇ ਜ਼ਿਕਰ ਤੇਰਾ ਚੱਕੀ ਹਾਣੀਆਂ ਵੇ,
ਤੇ ਤੇਰਾ ਜਿੱਥੇ ਔਰਤਾਂ ਬਹਿ ਕੇ ਚੱਕੀ ਪੀਂਦੀਆਂ ਨੇ ਦਾਣੇ, ਉੱਥੇ ਵੀ ਤੇਰਾ ਜ਼ਿਕਰ ਹੁੰਦਾ। ਬੀਬਾ ਦੱਸ ਸ਼ਤਾਬ ਹੋ ਜਿਉ ਜਾਂਦਾ, ਬੀਬਾ ਸਾਨੂੰ ਸ਼ਤਾਬ ਛੇਤੀ ਨਾਲ ਦੱਸ ਕਿ ਤੂੰ ਇਹ ਕੌਣ ਹੈ। ਅਸੀਂ ਧੁੱਪ ਦੇ ਨਾਲ ਮਰ ਜਾਨੀਆਂ ਵੇ, ਅਸੀਂ ਤੇ ਧੁੱਪ ਖੜੀਆਂ ਖੜੀਆਂ ਮਰ ਜਾਣਾ। ਕਰਨ ਮਿੰਨਤਾਂ ਮੁੱਠੀਆਂ ਭਰਨ ਲੱਗੀਆਂ, ਅਸੀਂ ਪੁੱਛ ਕੇ ਹੀ ਟੁਰ ਜਾਨੀਆਂ ਵੇ। ਇਹ ਹੁਣ ਕੁੜੀਆਂ ਦੇ ਬਾਰੇ ਕਿਹਾ ਕਿ ਉਹ ਉਹਦੀਆਂ ਮਿੰਨਤਾਂ ਵੀ ਕਰ ਰਹੀਆਂ ਨੇ ਤੇ ਮੁੱਠੀਆਂ ਵੀ ਭਰ ਰਹੀਆਂ ਨੇ, ਤੇ ਆਪਣਾ ਕਹਿ ਰਹੀਆਂ ਨੇ ਕਿ ਸਾਨੂੰ ਦੱਸ ਦੇ ਤੇ ਅਸੀਂ ਚਲੀਆਂ ਜਾਂਦੇ। ਵਾਰਿਸ ਸ਼ਾਹ ਗੁਮਾਨ ਨਾ ਪਵੀ ਮੀਆਂ, ਅੱਧੀ ਹੀਰ ਦਿਆ ਮਾਲ ਖਜ਼ਾਨਿਆਂ ਵੇ। ਵਾਰਿਸ ਸ਼ਾਹ ਗੁਮਾਨ ਨਾ ਪਵੀ ਮੀਆਂ, ਵਾਰਿਸ ਸ਼ਾਹ ਕਿਸੇ ਗਰੂਰ ਵਿੱਚ ਨਾ ਰਵੀ। ਮੀਆਂ ਅੱਧੀ ਜਿਹੜੀ ਆ, ਅੱਧੀ ਦਾ ਮਤਲਬ ਮਿਸ। ਇਹ ਅੱਧਾ ਜਿਹੜਾ ਨਾ ਉਹ ਸਿੰਧੀ ਦੇ ਵਿੱਚ ਵੀ ਕਹਿੰਦੇ ਨੇ ਮਰਦ ਨੂੰ, ਤੇ ਅੱਧੀ ਜਿਹੜਾ ਹੈ ਉਹ ਔਰਤ ਨੂੰ ਕਹਿੰਦੇ ਨੇ। ਅੱਧੀ ਮਰਦ, ਅੱਧੀ ਹੀਰ ਦਾ ਮਾਲ ਖਜ਼ਾਨਾ, ਤੂੰ ਹੀਰ ਦਾ ਮਾਲ ਖਜ਼ਾਨੀ, ਉਹਦਾ ਟ੍ਰੇਜਰ ਹੈ। ਲਓ ਜੀ, ਇਹ ਹੁਣ 3 ਬਸ ਇੱਥੋਂ ਤੱਕ ਪੜ੍ਹਨਾ ਸੀ, ਇਹ ਹੁਣ 3 ਪੜ੍ਹ ਦਿਓ। ਪਹਿਲਾ ਜਿਹੜਾ ਨਾ ਉਹ ਤੁਸੀਂ ਮਦੀਆ ਜੀ ਤੁਸੀਂ ਪੜ੍ਹਦੇ, ਛੋਟਾ ਹੈ ਪਹਿਲੇ ਹੈ। ਮਦੀਆ। Sorry, I was on mute. Sorry, I just said I couldn't follow because it's missing from my book. So please forgive me. ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ, ਵੇਖ ਰਾਂਝਣੇ ਨੂੰ ਮੋਰ ਛਥੋਈਆਂ, ਅੱਖੀ ਨਦੀਆਂ ਰੋਇਓ ਨੇ ਰੋਇਓ ਨੇ ਮੁਖ ਟੱਡੀਆਂ ਰਈਓ ਨੇ ਮੁਖ ਮੀਟੇ। Okay, ਅੱਖੀ ਨਦੀਆਂ ਰੋਇਓ ਨੇ ਮੁਖ ਮੀਟੇ, ਟਾਂਗਾ ਬਾਹਾਂ ਵੱਗਾ ਬੇਸੱਟ ਹੋਈਆਂ, ਅੰਨੀ ਆਓ ਖਾਂ ਅੰਨੀ ਆਓ ਖਾਂ ਪਿੱਛੇ ਨਡਰੇ ਨੂੰ, ਨਹੀਂ ਅੰਨੀ ਆਓ ਖਾਂ ਪੁੱਛੀਏ, ਪੁੱਛੀਏ ਨਡਰੇ ਨੂੰ, ਦੇਆਂ ਵੇਖ ਜੋਗੀ ਉਦਮਤ ਹੋਇਆਂ, ਦੁਪੇ ਆਨ ਖਲੋਤਿਆਂ ਵੇਖਦਿਆਂ ਨੇ, ਮੁੜ ਕੇ ਡੁੱਬੀਆਂ ਤੇ ਰਾਤੋਂ ਰਾਤ ਹੋਈਆਂ। Sorry, thank you. ਹਾਂਜੀ, ਚਲੋ ਅੱਗੇ ਕਿਹਨੇ ਪੜ੍ਹਨਾ? ਚਲੋ ਮੈਂ ਪੜ੍ਹ ਦੇਣਾ ਡਾਕਟਰ ਸਾਹਿਬ ਕਿ ਹਾਂਜੀ। ਤਈਓ ਵੇਖੋ ਤੇ ਮਸਤ ਅਲਸਤ ਜੋਗੀ, ਜਿੰਦਾ ਰੱਬ ਦੇ ਨਾਲ ਧਿਆਨ ਹੈ ਨੀ, ਇਹਨਾਂ ਭੌਰਾਂ ਨੂੰ ਆਸਰਾ ਰੱਬ ਦਾ ਏ, ਘਰ ਬਾਰ ਨਾ ਤਾਣ ਨਾ ਮਾਣ ਹੈ ਨੀ, ਸੋਇਨੇ ਵਨੜੀ ਦੇਹੀ ਨੂੰ ਖੇ ਕਰਕੇ, ਚੱਲਣਾ ਖਾਕ ਵਿੱਚ ਫਕਰ ਦੀ ਬਾਣ ਹੈ ਨੀ, ਸੋਹਣਾ ਫੁੱਲ ਗੁਲਾਬ ਮਾਸ਼ੂਕ ਨੱਡਾ, ਰਾਜ ਪੁੱਤਰ ਤੇ ਸੁਗੜ ਸੁਜਾਨ ਹੈ ਨੀ, ਜਿਨ੍ਹਾਂ ਭੰਗ ਪੀਤੀ ਸਵਾ ਲਾ ਬੈਠੇ, ਉਹਨਾਂ ਮਾਣੂਆਂ ਦੀ ਕੇਹੀ ਕਾਣ ਹੈ ਨੀ, ਜਿਵੇਂ ਅਸੀਂ ਮੁਟਿਆਰ ਹਾਂ ਰੰਗ ਭਰੀਆਂ, ਤਿਵੇਂ ਇਹ ਵੀ ਸਾਡੜਾ ਹਾਣ ਹੈ ਨੀ, ਆਓ ਪੁੱਛੀਏ ਕਿਹੜੇ ਦੇਸ਼ ਦਾ ਏ, ਅਤੇ ਇਸ ਦਾ ਕੌਣ ਮਕਾਨ ਹੈ ਨੀ। ਹਾਂਜੀ ਠੀਕ ਹੈ, ਚਲੋ ਜੀ ਆਖਰੀ ਕਿਸ਼ੋਰ ਜੀ ਤੁਸੀਂ ਪੜ੍ਹ ਦਿਓ। ਜੀ ਮੈਂ ਪੜ੍ਹਨੀ ਆ 316। ਸੁਨੇ ਜੋਗੀਆ ਗੱਭਰੂ ਛੈਲ ਬਾਂਕੇ, ਨੈਣਾ ਖੀਵਾ ਮਸਤ ਦੀਵਾਨੇ ਆਵੇ, ਨੈਣਾ ਖੀਵਿਆ ਮਸਤ ਦੀਵਾਨੇ ਆਵੇ, ਕੰਨੀ ਮੁੰਦਰਾ ਖਪਰੀ ਨਾਦ ਸੰਗੀ, ਗਲ ਸੈਲੀਆਂ ਤੇ ਹੱਥ ਗਾਨਿਆਂ ਵੇ, ਵਿੱਚੋਂ ਨੈਣ ਹੱਸਣ ਹੋਠ ਭੇਤ ਦੱਸਣ, ਅੱਖੀ ਮੀਟ ਦਾ ਨਾਲ ਬਹਾਨਿਆਂ ਵੇ ਦੇ, ਕਿਸ ਮੁੰਨਿਓ ਕੰਨ ਕਿਸ ਪਾੜਿਓ ਨੀ, ਤੇਰਾ ਵਤਨ ਹੈ
कौन दीवाने आवे, कौन जात है कास तू जोग लीतो, सच्चो सच है दस मस्ताने आवे। ऐस उम्र की वालिदे पे तैनू, क्यों भोना है देस बिगाने आवे। किसे रन भाभी बोली मार के हिक हिक साड़िया, सो नाल तो गानिया वे। विच त्रिंजना पवे विचार तेरी, होवे जिक्र तेरा चक्की हानिया वे। बीबा 10 शताब हो, जियो ਜਾਂਦਾ ਅਸੀਂ ਧੁੱਪ ਦੇ ਨਾਲ ਮਰਨ ਜਾਨੀਆਂ ਵੇ। ਕਰਨ ਮਿੰਨਤਾਂ ਮੁੱਠੀਆਂ ਭਰਨ, ਲੱਗੀਆਂ ਅਸੈਂ ਪੁੱਛ ਕੇ ਹੀ ਟੁਰ ਜਾਨੀਆਂ ਵੇ। ਵਾਰਿਸ ਸ਼ਾਹ ਗੁਮਾਨ ਨਾ ਪਵੀ, ਮੀਆਂ ਅੱਧੀ ਹੀਰ ਦਿਆ ਮਾਲ ਖਜ਼ਾਨੀਆਂ ਵੇ। ਚਲੋ ਜੀ, ਲਓ ਬਹੁਤ ਜੀ, ਵਧੀਆ ਡਾਕਟਰ ਸਾਹਿਬ, ਇੱਕ ਬਸ ਮੇਰਾ ਮੈਂ- ਕੁਐਸਚਨ ਹੈ, ਜੇ ਤੁਹਾਡੇ ਕੋਲ ਟਾਈਮ ਹੈ ਤਾਂ ਇੱਕ ਮੇਰਾ ਕੁਐਸਚਨ ਹੈ। ਹਾਂਜੀ ਉਹ ਜਨਰਲ ਕੁਐਸਚਨ ਹੈ ਕਿ ਅੱਜ ਕੱਲ ਮੈਂ ਥੋੜਾ ਜਿਹਾ ਸ਼ਾਹਮੁਖੀ ਜਾਂ ਉਰਦੂ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ। ਉਹਦੇ 'ਚ ਮੈਨੂੰ ਜਿਹੜੀਆਂ ਚੀਜ਼ਾਂ ਰਿਅਲਾਈਜ਼ ਹੋ ਰਹੀਆਂ ਕਿ ਉਰਦੂ ਜ਼ਬਾਨ ਜਾਂ ਸ਼ਾਹਮੁਖੀ ਜਿਹੜੀ ਬੋਲਣ ਦੇ ਵਿੱਚ ਬਹੁਤ ਨਫੀਸ, ਬੜੀ ਨਾਜ਼ੁਕ, ਬੜੀ ਮਤਲਬ ਕਿ ਕੈਲੀਬਰ ਵਾਲੀ ਆ, ਬੜੀ ਰਿਫਾਈਨਡ ਹੈ। ਪਰ ਜਦੋਂ ਅਸੀਂ ਉਸੇ ਜ਼ਬਾਨ ਨੂੰ ਲਿਖਤ ਦੇ ਵਿੱਚ ਲਿਆਉਂਦੇ ਹਾਂ, ਔਰ ਮੈਨੂੰ ਵਾਰ-ਵਾਰ ਇਹ ਚੀਜ਼ ਇੱਥੇ ਵੀ ਹੀਰ ਵੀ ਪੜ੍ਹਦੇ ਹਾਂ, ਬਾਕੀ ਵੀ ਪੜ੍ਹਦੇ ਹਾਂ, ਹੋ ਰਹੀ ਹੈ ਜ਼ਾਹਰ ਕਿ ਜ਼ੇਰ ਜ਼ਬਰ ਪੇਸ਼ ਨਾ ਹੋਣ ਕਰਕੇ ਤੁੱਕੇ ਲਾਉਣੇ ਪੈਂਦੇ ਨੇ। ਨਥਿੰਗ ਟੂ ਗੋ, ਮਤਲਬ ਡਰੈਗੇਟੋਰੀ ਗੱਲ ਨਹੀਂ ਮੈਂ ਕਰ ਰਿਹਾ। ਇਹਦਾ ਰੀਜ਼ਨ ਕੀ ਹੈ ਕਿ ਜਿੰਨੀ ਰਿਫਾਈਨਡ ਇਹ ਲੈਂਗੁਏਜ ਬੋਲਣ 'ਚ ਹੈ, ਲਿਖਣ ਦੇ ਵਿੱਚ ਉਨੀ ਪ੍ਰੀਸਾਈਜ਼ ਨਹੀਂ। ਕਿਉਂ ਨਹੀਂ? ਇਹ ਲੈਂਗੁਏਜ ਜਿਹੜੀ ਹੈ ਜਿੰਨੀ ਰਿਫਾਈਨਡ ਲਿਖਣ ਵਿੱਚ ਲਿਖੀ ਹੋਈ, ਤੁਸੀਂ ਉਰਦੂ ਪੜ੍ਹੀ ਹੈ, ਲਿਖੀ ਹੋਈ, ਹਾਂਜੀ, ਤੁਸੀਂ ਜਿਵੇਂ ਬੋਲੀ ਜਾਂਦੀ ਹੈ ਨਾ ਉਰਦੂ ਸਪੀਕਿੰਗ ਇਲਾਕਿਆਂ 'ਚ, ਉਹ ਨਹੀਂ, ਤੁਸੀਂ ਉਹਦੀ ਨਹੀਂ ਗੱਲ ਕਰ ਰਹੇ। ਉਹਦੇ ਵਿੱਚ ਬਹੁਤ ਕਰੂਡਨੈਸ ਵੀ ਹੈ, ਇੱਕ ਗੱਲ। ਦੂਜੀ ਗੱਲ ਇਹ ਹੈ ਕਿ ਇਹ ਜਿਹੜਾ ਸਕ੍ਰਿਪਟ ਹੈ ਇਹ ਅਰਬੀ ਤੋਂ ਫਾਰਸੀ 'ਚ ਆਇਆ, ਫਾਰਸੀ ਤੋਂ ਫਿਰ ਇਹ ਹਿੰਦੁਸਤਾਨੀ ਵਿੱਚ ਆਇਆ, ਤੇ ਜਿਹੜੇ ਬਹੁਤ ਸਾਰੇ ਜਿਹੜੀਆਂ ਆਵਾਜ਼ਾਂ ਸਨ ਉਹਨਾਂ ਦਾ ਤੋੜ ਇਹਨਾਂ ਨੂੰ ਲੱਭਦਾ ਨਹੀਂ ਸੀ। ਇਸ ਲਈ ਜ਼ਬਰ, ਜ਼ੇਰ ਤੇ ਪੇਸ਼ ਜਿਹੜੀ ਹੈ ਉਹ ਇਸਤੇਮਾਲ ਹੋਈ। ਅੱਛਾ, ਇੱਕ ਗੱਲ। ਦੂਜੀ ਗੱਲ ਇਹ ਕਿ ਕਿਸ਼ਵਰ ਹੋਰੀ ਜਾਣਦੇ ਨੇ, ਮੈਂ ਵੀ ਜਾਣਦਾ ਹੈ ਕਿ ਅਸੀਂ ਜਿਹੜੇ ਬਚਪਨ ਤੋਂ ਪੜ੍ਹ ਰਹੇ ਹਾਂ ਸ਼ਾਹਮੁਖੀ, ਸਾਨੂੰ ਕੋਈ ਮਸਲਾ ਨਹੀਂ ਪੈਂਦਾ, ਸਾਨੂੰ ਉਰੋਂ ਪਤਾ ਲੱਗ ਜਾਂਦਾ। ਲੇਕਿਨ ਇਹ ਤੁਹਾਡੀ ਗੱਲ ਮੰਨਣਾ ਹੈ ਕਿ ਜਿਵੇਂ ਆਪਣਾ ਗੁਰਮੁਖੀ ਦੇ ਵਿੱਚ ਹੈ ਨਾ, ਕਿ ਐਗਜ਼ੈਕਟਲੀ ਤੁਹਾਨੂੰ ਪਤਾ ਹੁੰਦਾ ਹੈ ਕਿ ਇਹ ਜ਼ੇਰ ਜ਼ਬਰ ਹੈ, ਇਹਦੇ ਵਿੱਚ ਉਰਦੂ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਇੱਥੇ ਜ਼ੇਰ ਲੱਗਣੀ ਸੀ, ਜ਼ਬਰ ਲੱਗਣੀ ਸੀ ਕਿ ਪੇਸ਼ ਪੈਣੀ ਸੀ। ਇਹ ਗੱਲ ਸਹੀ ਹੈ ਤੁਹਾਡੀ। ਇਹ ਮੈਨੂੰ ਬੜੀ ਟਰਬਲ ਆ ਰਹੀ ਹੈ ਮੈਨੂੰ। ਗੁਰਮੁਖੀ ਜ਼ੇਰ ਜ਼ਬਰ ਪੇਸ਼ ਥਈ, ਮਤਲਬ ਉਸ ਤਰ੍ਹਾਂ ਨਹੀਂ ਕੋਈ, ਮੈਂ ਆਪਣੀ ਇਨਫੋਰਮੇਸ਼ਨ ਵਾਸਤੇ ਪੁੱਛਣੀ ਪਿਆ ਕਿਉਂਕਿ ਉਰਦੂ ਵਿੱਚ ਤੇ ਨਹੀਂ। ਜਿਹੜਾ ਨਾ ਗੁਰਮੁਖੀ ਜੀ, ਉਹਦੇ ਵਿੱਚ ਜਿਹੜੀ ਉਹਨੂੰ ਕੀ ਕਹਿੰਦੇ ਨੇ ਜੀ, ਬਿੰਦੀਆਂ ਨਹੀਂ, ਬਿੰਦੀਆਂ, ਟਿੱਪੀਆਂ, ਅਧਿਕ, ਔਂਕੜ, ਦੁਲੰਕੜ, ਸਭ ਕੁਝ ਜਿਹੜੇ ਨੇ। ਅੱਛਾ, ਨਹੀਂ, ਉਹ ਜਿਹੜੀ ਹੈ ਨਾ, ਉਹ ਜਿਹੜਾ ਜੇ ਉੱਥੇ ਜ਼ੇਰ ਆਉਣੀ ਆ ਨਾ, ਸਿਆਰੀਆਂ ਬਿਹਾਰੀਆਂ ਡਾਕਟਰ ਸਾਹਿਬ, ਸਿਆਰੀਆਂ ਬਿਹਾਰੀਆਂ, ਉਹਨਾਂ ਨੂੰ ਕਹਿੰਦੇ ਨੇ ਸਿਆਰੀਆਂ ਬਿਹਾਰੀਆਂ। ਤੇ ਜਿੱਥੇ ਉਹ ਸਿਆਰੀਆਂ ਬਿਹਾਰੀ, ਜਿੱਥੇ ਜ਼ੇਰ ਬੋਲੀ ਜਾਣੀ ਹੈ ਉੱਥੇ ਸਿਹਾਰੀ ਲੱਗ ਜਾਂਦੀ ਹੈ। ਮਤਲਬ ਉਹਦੇ ਤੇ ਤੁਹਾਨੂੰ ਗੈਸ ਨਹੀਂ ਕਰਨਾ ਪੈਂਦਾ। ਮੈਂ ਸਮਝ ਗਿਆ ਡਾਕਟਰ ਸਾਹਿਬ। ਫਿਰ ਜਿਹੜਾ ਬੰਦਾ ਜਿਸकी ਇਹ ਆਦਤ ਹੈ ਉਸ ਵਾਸਤੇ ਉਰਦੂ ਜ਼ਰਾ ਏਲੀਅਨ ਹੋ ਸੀ ਜਾਂ ਉਸकी ਮੁਸ਼ਕਿਲ ਹੋ ਸੀ, ਕਿਉਂਕਿ ਅਰਬਿਕ ਸੂ ਪਹਿਲੂ ਉਹ ਪਰਸ਼ੀਆ ਪਹੁੰਚੀ, ਪਰਸ਼ੀਆ ਸੂ ਉਹ ਫਿਰ ਉਰਦੂ ਇੱਧਰ ਪਹੁੰਚੀ, ਤੇ ਉਹ ਥੋੜੀ ਸਿੰਪਲੀਫਾਈ ਹੋਏਗੀ ਅਮਰ ਸਾਹਿਬ, ਜਿਸ ਨਾਲ ਮਤਲਬ ਆ ਕਿ ਜ਼ੇਰ ਜ਼ਬਰ ਪੇਸ਼ ਜਿਹੜੇ ਨਾ ਤੇ ਉਹ ਗਾਇਬ ਹੋਈ ਗਏ। ਤੇ ਤੁਸਾਂ ਕੀ ਆਦਤ ਅਗਰ ਗੁਰਮੁਖੀ ਸੂ ਇਹ ਹੀ ਹੈ ਨਾ, ਫਿਰ ਤੁਸਾਂ ਕੀ ਥੋੜੀ ਜੀ
ਮੁਸ਼ਕਿਲ ਹੋ ਸੀ ਤੇ ਸਹੀ। ਨਹੀਂ ਨਹੀਂ ਬਿਲਕੁਲ। ਚੀਜ਼ਾਂ ਤੇ ਹੈ ਮੇਰੇ ਖਿਆਲ ਜਿਹੜੇ ਉਰਦੂ ਦੇ ਵਿੱਚ ਜਿਹੜੇ ਗੁਰਮੁਖੀ ਸਕ੍ਰਿਪਟ ਨੂੰ ਪੜ੍ਹਨ ਵਾਲੇ ਨੇ ਉਹਨਾਂ ਲਈ ਇਹ ਜਿਹੜੇ ਸਾਡੀ ਸ਼ਾਹਮੁਖੀ ਦੀਆਂ ਜ਼ਬਰਾਂ ਜ਼ੇਰਾਂ ਪੇਸ਼ਾਂ ਔਰ ਦੂਜੇ ਇੱਕ ਹੀ ਆਵਾਜ਼ ਲਈ ਕਈ ਲਫ਼ਜ਼ ਸਾਡੇ ਨੇ ਨਾ, ਜਿਵੇਂ ਮਤਲਬ ਤੇ ਤੋਏ ਡਾਕਟਰ ਸਾਹਿਬ ਇਸ ਤਰ੍ਹਾਂ ਆਵਾਜ਼ ਤੇ ਉਹ ਤੱਤੇ ਦੀ ਹੈ, ਗੁਰਮੁਖੀ ਦੇ ਵਿੱਚ ਇੱਕ ਹੀ ਹੋਏਗਾ ਤੱਤਾ। ਇਹ ਦੋ ਬਹੁਤ ਵੱਡੇ ਫਰਕ ਨੇ। ਸਾਡੇ ਤੇ ਇਹ ਹੈ ਨਾ ਕਿ ਜੇ ਆਪਣਾ ਸੱਸਾ ਦੀ ਆਵਾਜ਼ ਹੈ, ਐਸ ਦੀ ਆਵਾਜ਼ ਹੈ, ਤੇ ਉਹ ਸੇ ਵੀ ਹੋ ਸਕਦੀ ਹੈ, ਉਹ ਸੀਨ ਵੀ ਹੋ ਸਕਦੀ ਹੈ, ਉਹ ਸਵਾਦ ਵੀ ਹੋ ਸਕਦਾ ਹੈ। ਸਵਾਦ ਵੀ ਹੋ, ਠੀਕ ਹੈ। ਨਹੀਂ ਉਹ ਤਾਂ ਵੱਡੀ ਗੱਲ ਹੈ। ਲੇਕਿਨ ਗੁਰਮੁਖੀ ਦੇ ਵਿੱਚ ਉਹਦੇ ਲਈ ਇੱਕ ਹੀ ਅੱਖਰ ਹੈ। ਨਹੀਂ ਉਹ ਤੇ ਮੈਂ ਮੰਨਦਾ ਕਿ ਇਹ ਤੇ ਮੇਰਾ ਖਿਆਲ ਗ੍ਰੇਟਨੈਸ ਹੈ ਕਿ ਉਰਦੂ ਦੇ ਵਿੱਚ ਡਿਫਰੈਂਟ ਆਵਾਜ਼ਾਂ ਲਈ ਡਿਫਰੈਂਟ ਲਫ਼ਜ਼ ਹੈਗੇ ਨੇ। ਨਹੀਂ ਲੇਕਿਨ ਉਹ ਅਸੀਂ ਨਹੀਂ ਉਹ ਅਸਲ 'ਚ ਮਸਲਾ ਇਹ ਹੈ ਕਿ ਉਹ ਜਿਹੜੇ ਲਫ਼ਜ਼ ਜਿਹੜੇ ਅੱਖਰ ਨੇ ਜਿਵੇਂ ਸੀਨ ਸਵਾਦ ਤੇ ਸੇ ਹੈ, ਇਹ ਅਰਬ ਤੇ ਜਿਹੜੇ ਪਰਸ਼ੀਅਨ ਨੇ ਉਹ ਤੇ ਇਹਨਾਂ 'ਚ ਫਰਕ ਬੋਲਣ 'ਚ ਕਰਦੇ ਨਹੀਂ, ਉਹ ਫਰਕ ਤਰੀਕੇ ਨਾਲ ਬੋਲਦੇ ਨੇ। ਅਸੀਂ ਜਿਹੜੇ ਪੰਜਾਬੀ ਹੈ, ਅਸੀਂ ਜਦੋਂ ਸੀਨ ਸਵਾਦ ਨੂੰ ਪੜ੍ਹਨੇ ਆ ਤੇ ਸਾਡੀ ਇੱਕ ਹੀ ਆਵਾਜ਼ ਹੁੰਦੀ ਹੈ ਸੱਸਾ ਦੀ। ਪਰ ਕਿਆ ਅਮਰ ਸਾਹਿਬ ਇੱਕ ਗੱਲ ਜਿਹੜੀ ਮਿਕੀ ਜਨਰਲੀ ਲੈਂਗੁਏਜਸ ਨੇ ਬਾਰੇ ਚ ਮੈਂ ਪੜ੍ਹੀ ਉਹ ਇਹੀ ਕਿ ਜਿਹੜੀ ਲੈਂਗੁਏਜਸ ਤੁਸਾਂ ਨੀ ਇਹ ਗਲੇ ਨਾਲ ਇਸਤੇਮਾਲ ਤੇ ਜਿਹੜਾ ਮੂੰਹ ਨਾਲ ਪਿਛਲਾ ਹਿੱਸਾ ਆ ਨਾ ਉਹ ਜ਼ਿਆਦਾ ਇਸਤੇਮਾਲ ਕਰਦੀਆਂ ਨਾ, ਉਰਦੂ ਵੀ ਉਸ ਸ਼ਾਮਿਲ ਹੀ, ਫ੍ਰੈਂਚੀ ਅਰਬੀ ਹੈ, ਉਹ ਸੁਣਨੇ ਚ ਤੁਸਾਂ ਕੀ ਜ਼ਿਆਦਾ ਮਿੱਠੀਆਂ ਲੱਗਣੀਆਂ। ਤੇ ਜਿਹੜੀਆਂ ਲੈਂਗੁਏਜਸ ਮੂੰਹ ਨੇ ਅੱਗੇ ਦੰਦਾਂ ਨਾ ਤਾਲੂ ਨਾ ਤੇ ਜਿਹੜੇ ਨੱਕ ਵਿੱਚੋਂ ਆਵਾਜ਼ ਜਿਨ੍ਹਾਂ ਦੀ ਨਿਕਲਣੀ ਜ਼ਿਆਦਾ, ਉਹ ਸੁਣਨਿਆਂ ਚ ਉਤਨੀ ਮੈਲੋਡਿਕ ਨਹੀਂ ਲੱਗਣੀਆਂ। ਤੇ ਇੱਕ ਇਹ ਵਜ੍ਹਾ ਵੀ ਹੈ ਕਿ ਮਤਲਬ ਕਿ ਜਿਸ ਤਰ੍ਹਾਂ ਤੁਸਾਂ ਸਾਊਂਡ ਪ੍ਰੋਡਿਊਸ ਕਰਨੇ ਪਿਓ ਨਾ, ਉਹ ਉਸੋਂ ਵੀ ਫਰਕ ਪੈਣਾ ਕਿ ਕਿਹੜੀ ਬੋਲੀ ਜਿਹੜੀ ਹੈ ਉਹ ਸੁਣਨੇ ਚ ਮਿੱਠੀ ਲੱਗਣੀ ਪਈ, ਤੁਸਾਂ ਸੌਫਨ ਕਰਨੇ ਪਿਓ, ਤੁਸਾਂ ਉਸकी ਹਾਰਡਨ ਕਰਨੇ ਪਿਓ, ਇਹ ਵੀ ਫਰਕ ਪੈਣਾ। ਫॉर इंस्टेंस माड़ी पंजाबी या पठवारी जबान जिहड़ी है उस दाल लफ्ज बहुत कम इस्तेमाल होना। असां अपने कॉन्सोनेंट्स जिहड़े इस्तेमाल करने आ ना वो असां ना ज्यादा नून इस्तेमाल होना पिया, न नहीं साउंड, स नहीं साउंड। असां नी जबान थोड़ी मिठी इस वास्ते ही है क्योंकि सॉफ्ट कॉन्सोनेंट्स है। पंजाबी जिहड़ी खास तौर पे माझा वाली पंजाबी है उस द ने साउंड करदा खांदा पींदा ਉਹ ਜ਼ਰਾ ਹਾਰਡਨ ਹੋਏਗੀ। ਸੋ ਉਹ ਇਹ ਵਜ੍ਹਾ ਵੀ ਥੋੜੀ ਥਈ ਹੈ ਕਿ ਤੁਸਾਂ ਨਾ ਮੂੰਹ ਤੇ ਗਲਾ ਤੇ ਇਹ ਜਿਹੜਾ ਸੀਨਾ ਆ ਤੇ ਨੱਕ ਆ ਉਸ ਨਾਲ ਕਿ ਜਿਹੜਾ ਪੋਰਸ਼ਨ ਆ ਉਹ ਇਸਤੇਮਾਲ ਹੋਣਾ ਪਿਆ। ਤੁਸੀਂ ਆਪਣਾ ਇਹਦੀ ਰਿਕਾਰਡਿੰਗ ਤੇ ਬੰਦ ਕਰ ਦਿਓ।